ਚੁੱਕੇ ਹਾਂ ਅਪਡੇਟ ਅਮਰੀਕਾ। ਮੈਂ ਰਾਜਗਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 26 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914 ਹੈ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰੋ 5307517605। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪੋਲੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ, ਟੈਕਸਿਸ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਨਰਿੰਦਰ ਸਿੰਘ, ਇੰਡੀਆਨਾ, ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ, ਬਲੇਨ, ਹਰਜੀਤ ਸਿੰਘ, ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਇਕਬਾਲ ਜੌਹਲ, LA, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ, ਸਿਕੰਦਰ ਗਰੇਵਾਲ, ਟ੍ਰੇਸੀਸ, ਗੁਰਨੇਕ ਸਿੰਘ ਬਾਗੜੀ, ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਾਂਗਕਾਂਗ ਤੋਂ ਬੜੀ ਇੱਕ ਬੈਡ ਨਿਊਜ਼ ਆ ਰਹੀ ਹੈ ਕਿ ਉੱਥੇ ਹਾਈ ਰਾਈਜ਼ ਬਿਲਡਿੰਗ ਜਿਹੜੀਆਂ ਆ 4 ਦੇ ਕਰੀਬ, ਜਿਹੜੀਆਂ ਚੌਥੀ ਸਟੋਰੀ ਸੀਗੀਆਂ, ਉੱਥੇ ਪਹਿਲਾਂ ਇੱਕ ਬਿਲਡਿੰਗ ਨੂੰ ਅੱਗ ਲੱਗੀ, ਉਸ ਤੋਂ ਬਾਅਦ ਉਹ ਅੱਗ ਜਿਹੜੀ ਫੈਲਦੀ ਹੋਈ ਹੋਰ ਬਿਲਡਿੰਗਸ ਦੇ ਵਿੱਚ ਚਲੀ ਗਈ, ਜਿਹਦੇ ਨਾਲ 13 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਕਈ ਲੋਕ ਮਿਸਿੰਗ ਆ। 700 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਇਸ ਟਾਈਮ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। 15 ਤੋਂ ਵੱਧ ਲੋਕ ਜਿਹੜੇ ਆ ਫੱਟੜ ਹੋ ਚੁੱਕੇ ਹੈਗੇ ਆ। ਕਹਿੰਦੇ 4600 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਆ ਇਹਨਾਂ ਹਾਈ ਰਾਈਜ਼ ਬਿਲਡਿੰਗਸ ਦੇ ਵਿੱਚ ਰਹਿ ਰਹੇ ਸੀ। ਇੱਕ 37 ਸਾਲਾਂ ਦਾ ਜਿਹੜਾ ਫਾਇਰ ਫਾਈਟਰ ਆ ਉਸ ਦੀ ਵੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜਿਹੜੇ ਰੈਜ਼ੀਡੈਂਟਸ ਆ ਉਹ ਅਥਾਰਟੀਜ਼ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਵੀ ਉਹਨਾਂ ਦੇ ਰਿਲੇਟਿਵਸ ਜਿਹੜੇ ਇਨਸਾਈਡ ਬਿਲਡਿੰਗ ਸੀ ਕਿੱਥੇ ਆ, ਮਿਸਿੰਗ ਆ। ਕੁਝ ਲੋਕਾਂ ਨੂੰ ਜਿਹੜਾ ਸ਼ੈਲਟਰਸ ਦੇ ਵਿੱਚ ਪਾਇਆ ਗਿਆ ਹੈਗਾ ਆ। ਸੋ ਬੱਚੇ, ਬਜ਼ੁਰਗ, ਕਈਆਂ ਨੂੰ ਜਿਹੜਾ ਉੱਥੋਂ ਕੱਢਿਆ ਜਾ ਰਿਹਾ ਹੈਗਾ। ਪਰ ਇਹ ਹਾਂਗਕਾਂਗ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਇਦਾਂ ਹੋਇਆ ਸੀ, ਕਾਫੀ ਸਾਲ ਪਹਿਲਾਂ, ਲਗਭਗ 40 ਸਾਲ ਪਹਿਲਾਂ ਹਾਈ ਰਾਈਜ਼ ਬਿਲਡਿੰਗ ਨੂੰ ਅੱਗ ਲੱਗੀ ਸੀ। ਤੇ ਹੁਣ ਜਿਹੜੀ ਆ ਇਹ ਵੀ ਅੱਗ ਜਿਹੜੀ ਆ ਕਾਫੀ ਖਤਰਨਾਕ ਜਿਹੜੀ ਲੱਗੀ ਹੋਈ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਘੱਟੋ ਘੱਟ ਜਿੰਨਾ ਤੁਸੀਂ ਦੱਸਿਆ ਵੀ 13 ਜਾਣਿਆਂ ਦੇ ਮਰਨ ਦੀ ਖਬਰ ਆ ਰਹੀ ਆ। ਤਾਈਪੋ ਕਰਕੇ ਜਿਹੜਾ ਜ਼ਿਲ੍ਹਾ ਆ ਉੱਥੇ ਦਾ, ਉਹਦੇ ਵਿੱਚ ਇਹ ਅਪਾਰਟਮੈਂਟ ਬਿਲਡਿੰਗਸ ਸੀਗੀਆਂ, ਇਹ ਅਪਾਰਟਮੈਂਟ ਕੰਪਲੈਕਸ ਸੀਗਾ ਜਿੱਥੇ ਇਹ ਅੱਗ ਲੱਗੀ ਆ। ਤਾਈਵਾਨ ਉੱਦਾਂ ਬੜਾ ਹੀ ਜਿਹੜੇ ਡਿਵੈਲਪਡ ਮੁਲਕਾਂ ਦੇ ਵਿੱਚੋਂ ਜਾਂ ਉਹਨਾਂ ਸਿਟੀਜ਼ ਦੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਿਆ ਜਾਵੇ ਤਾਂ ਆਉਂਦਾ ਆ, ਪਰ ਇੱਦਾਂ ਦੀਆਂ ਜਿਹੜੀਆਂ ਦੁਰਘਟਨਾਵਾਂ ਆ ਉਹ ਕਿਤੇ ਵੀ ਵਾਪਰ ਸਕਦੀਆਂ ਹੈਗੀਆਂ। ਸੋ ਕਾਫੀ ਡੈਂਸ ਕੰਪਲੈਕਸ ਸੀਗਾ ਜਿਹੜਾ ਆ ਵੈਂਗ ਕੋਟ ਕਰਕੇ ਇਸ ਦਾ ਨਾਮ ਸੀ। 2000 ਤੋਂ ਵੱਧ ਅਪਾਰਟਮੈਂਟ ਸੀਗੇ ਤੇ ਕਹਿੰਦੇ ਵੀ ਇਹ 1980s ਦੇ ਵਿੱਚ ਇਹ ਸ਼ੁਰੂਆਤ 'ਚ ਬਣਿਆ ਸੀਗਾ। ਸੋ 15 ਜਿਹੜੇ ਆ ਜੇ ਹੋਰ ਫੱਟੜ ਦੱਸੇ ਗਏ ਆ। ਬੈਂਬੂ ਜਿਹੜੀ ਸਕੈਫੋਲਡਿੰਗ ਜਿਹੜੀ ਆ ਉਹ ਲੱਗੀ ਹੋਈ ਸੀ। ਕਹਿੰਦੇ ਵੀ ਰੈਨੋਵੇਸ਼ਨਸ ਬਾਹਰਲੇ ਜਿਹੜੇ ਉਹ ਪਾਸੇ ਇਸ ਦੀ ਚੱਲ ਰਹੀ ਸੀਗੀ। ਹਾਂਗਕਾਂਗ ਦੀ ਸਰਕਾਰ ਨੇ ਹੀ ਪਿਛਲੇ ਜਿਹੜੀ ਸਪਰਿੰਗ ਦੇ ਵਿੱਚ, ਮਾਰਚ ਅਪ੍ਰੈਲ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਵੀ ਜਿਹੜੀ ਬੈਂਬੂ ਦੀ ਸਕੈਫੋਲਡਿੰਗ ਆ ਉਸ ਨੂੰ ਫੇਜ਼ ਆਊਟ ਕੀਤਾ ਜਾਣਾ ਆ ਤੇ ਸਟੀਲ ਦੀ ਜਿਹੜੀ ਵਰਤਿਆ ਜਾਣੀ ਆ। ਸੋ ਬਾਹਰੀ ਜਿਹੜੀ ਉਹ ਠੀਕ ਕਰਨ ਦੇ ਲਈ, ਜਿੱਦਾਂ ਆਪਾਂ ਅਕਸਰ ਇੱਥੇ ਆਪਣੀਆਂ ਅਮਰੀਕਾ ਦੇ ਵਿੱਚ ਬਿਲਡਿੰਗਸ ਦੀ ਜਦੋਂ ਬਾਹਰੋਂ ਰਿਪੇਅਰ ਹੁੰਦੀ ਆ ਤੇ ਉਦੋਂ ਚੈੱਕ ਕਰਦੇ ਆ ਵੀ ਉਹ ਸਟੀਲ ਦੀਆਂ ਜਿਹੜੀਆਂ ਪਾਈਪਾਂ ਤੇ ਸਕੈਫੋਲਡਿੰਗ ਲੱਗੀ ਹੁੰਦੀ ਆ, ਉੱਥੇ ਬੈਂਬੂ ਦੀ ਜਿਹੜੀ ਉਹ ਵਰਤੀ ਜਾਂਦੀ ਸੀਗੀ। ਸੋ ਬੇਸਿਕਲੀ ਲੱਕੜੀ ਸੀਗੀ। ਸੋ ਉਹਦੇ ਕਰਕੇ ਜੇ ਉਹਨੂੰ ਅੱਗ ਪੈਂਦੀ ਹੈ ਤਾਂ ਓਬਵੀਅਸਲੀ ਕੰਮ ਹੋਰ ਵੀ ਜ਼ਿਆਦਾ ਖਤਰਨਾਕ ਬਣ ਜਾਂਦਾ ਹੈਗਾ। ਡੈਰਿਕ ਆਰਮਸਟਰੋਂਗ ਚੈਂਗ
ਉੱਥੋਂ ਦੇ ਡਿਪਟੀ ਡਾਇਰੈਕਟਰ ਨੇ ਫਾਇਰ ਸਰਵਿਸ ਡਿਪਾਰਟਮੈਂਟ ਦੇ, ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਨਿਊਜ਼ ਬਰੀਫਿੰਗ ਦੇ ਉੱਤੇ ਆਖਿਆ ਵੀ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਸਾਨੂੰ ਸਮੱਸਿਆ ਇਸ ਗੱਲੋਂ ਆ ਰਹੀ ਆ ਵੀ ਜਿਹੜੀ ਡੈਬਰੀ ਆ, ਮਲਬਾ ਆ, ਜਿਹੜੀ ਅੱਗ ਲੱਗੀ ਚੀਜ਼ਾਂ ਦਾ, ਉਹ ਲਗਾਤਾਰ ਥੱਲੇ ਡਿੱਗ ਰਿਹਾ ਤੇ ਸਾਡਾ ਬਿਲਡਿੰਗ ਦੇ ਵਿੱਚ ਦਾਖਲ ਹੋਣਾ ਔਖਾ ਹੋਇਆ ਪਿਆ ਆ। ਸਕੈਫੋਲਡਿੰਗ ਦੇ ਚੱਲਦਿਆਂ ਕਹਿੰਦੇ ਵੀ ਤਾਪਮਾਨ ਹੋਰ ਵੀ ਜ਼ਿਆਦਾ ਬਿਲਡਿੰਗ ਦੇ ਅੰਦਰ ਵੱਧ ਗਿਆ ਹੈਗਾ ਆ, ਜਿਹਦੇ ਕਰਕੇ ਯੂਨਿਟਸ ਦੇ ਵਿੱਚ ਜਾ ਕੇ ਲੋਕ ਜਿਹੜੇ ਟਰੈਪ ਹੋਏ ਨੇ ਉਹਨਾਂ ਨੂੰ ਕੱਢਣ ਵਿੱਚ ਮੁਸ਼ਕਲ ਆ ਰਹੀ ਆ। ਜਿਹੜੇ ਫਾਇਰ ਟਰੱਕ ਦੇ ਲੈਡਰ ਨੇ, ਪੌੜੀਆਂ ਨੇ, ਉਹ ਕਹਿੰਦੇ ਵੀ ਸਾਈਡਸ ਤੋਂ 32 ਸਟੋਰੀ ਬਿਲਡਿੰਗ ਦੇ ਅੱਧ ਤੱਕ ਹੀ ਜਿਹੜੀ ਆ 16ਵੀਂ ਮੰਜ਼ਿਲ ਤੱਕ ਹੀ ਕਾਈਂਡ ਆਫ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਤੇ ਉਹਦੇ ਤੇ ਚੜ੍ਹ ਕੇ ਜਿਹੜਾ ਉਹ ਪਾਣੀ ਦੀ ਬਸ਼ਾਰਾਂ ਕੀਤੀਆਂ ਜਾ ਰਹੀਆਂ ਆ ਤਾਂ ਜੋ ਅੱਗ ਨੂੰ ਕਾਬੂ ਜਿਹੜਾ ਉਹ ਕੀਤਾ ਜਾਵੇ। ਸਰਕਾਰ ਨੇ ਉੱਥੋਂ ਦੀ ਨੇ ਨਾਲ ਦੇ ਨਾਲ ਹੀ ਜਿਹੜੇ ਟੈਂਪਰੇਰੀ ਸ਼ੈਲਟਰਸ ਆ ਲੋਕਾਂ ਦੇ ਗੁਜ਼ਰ ਬਸਰ ਲਈ ਰਹਿਣ ਦੇ ਲਈ ਆਰਜੀ ਜਿਹੜੇ ਕਹਿ ਸਕਦੇ ਆ ਵੀ ਘਰ ਆ ਉਹ ਬਣਾਏ ਹੈਗੇ ਨੇ, ਜਿਹੜੇ ਕਿ ਕਮਿਊਨਿਟੀ ਸੈਂਟਰਸ ਤੇ ਸਕੂਲਾਂ ਦੇ ਵਿੱਚ ਲੋਕਾਂ ਨੂੰ ਹੁਣ ਉੱਥੇ ਰੱਖਿਆ ਗਿਆ ਹੈਗਾ ਆ। ਸੋ ਲੋਕਲ ਉੱਥੇ ਦਾ ਜਿਹੜਾ ਨਿਊਜ਼ ਮੀਡੀਆ ਆ ਉਹਨਾਂ ਨੇ ਕੁਝ ਬਜ਼ੁਰਗਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਪਬਲਿਸ਼ ਕੀਤੀਆਂ ਆ ਤਾਂ ਜੋ ਉਹਨਾਂ ਨੂੰ ਅੱਗ ਤੋਂ ਜਿਹੜਾ ਉਹ ਬਚਾਉਣ ਦੇ ਲਈ ਉਹਨਾਂ ਬਾਰੇ ਜਿਹੜਾ ਉਹ ਪਤਾ ਲੱਗ ਸਕੇ। ਸੋ ਤਾਈਪਾਓ ਕਹਿੰਦੇ ਵੀ ਹਾਂਗਕਾਂਗ ਤੇ ਮੇਨਲੈਂਡ ਚਾਈਨਾ ਦੇ ਵਿਚਾਲੇ ਇੱਕ ਕਰੂਸ਼ਲ ਲਿੰਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਆ। ਇਹ ਵਿਚਾਲੇ ਜਿਹੜਾ ਉਹ ਆਉਂਦਾ ਆ ਸ਼ਹਿਰ ਤੇ ਜਿਹੜੀਆਂ ਬਹੁਤ ਸਾਰੀਆਂ ਬਿਲਡਿੰਗਸ ਦੇ ਵਿੱਚ ਅੱਗ ਲੱਗਣ ਦੇ ਕਰਕੇ ਇਸ ਟਾਈਮ ਜਿਹੜੀ ਟ੍ਰਾਂਜ਼ਿਟ ਰਾਊਟ ਹੈਗਾ ਆ ਉਹਦੇ ਉੱਤੇ ਵੀ ਕਹਿੰਦੇ ਵੀ ਵਿਘਨ ਪਿਆ ਹੈਗਾ ਆ। ਜੀ ਬਿਲਕੁਲ। ਸੋ 4600 ਦੇ ਕਰੀਬ ਲੋਕ ਜਿਹੜਾ ਇਹ ਤਾਈਪੋ ਡਿਸਟ੍ਰਿਕਟ ਆ ਜਿੱਥੇ ਇਹ ਹਾਈ ਰਾਈਜ਼ ਬਿਲਡਿੰਗਸ ਅੱਗਾਂ ਲੱਗੀਆਂ ਉੱਥੇ ਰਹਿ ਰਹੇ ਸੀ। ਸੋ ਕਾਫੀ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਤਾਂ ਹੋਇਆ ਤੇ ਲੋਕਾਂ ਦੀ ਜਿਹੜੀਆਂ 13 ਦੇ ਕਰੀਬ ਮੌਤਾਂ ਹੋ ਚੁੱਕੀਆਂ। 7 ਦਸੰਬਰ ਨੂੰ ਹਰਜੋਤ ਸਿੰਘ ਜੀ ਹਾਂਗਕਾਂਗ ਦੇ ਵਿੱਚ ਲੈਜਿਸਲੇਟਿਵ ਇਲੈਕਸ਼ਨ ਉੱਥੇ ਚੋਣਾਂ ਜਿਹੜੀਆਂ ਉਹ ਹੋਣੀਆਂ ਆ ਅਤੇ ਜਿਹੜੀ ਸਿਟੀ ਦੀ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਕਹਿੰਦੇ ਵੀ ਕੈਂਪੇਨਿੰਗ ਸਸਪੈਂਡ ਕਰ ਦਿੱਤੀ ਇਸ ਅੱਗ ਦੇ ਮੱਦੇਨਜ਼ਰ ਤੇ ਹੁਣ ਜਿਹੜੀ ਨੈਸ਼ਨਲ ਸਿਕਿਉਰਿਟੀ ਲੈਜਿਸਲੇਸ਼ਨ ਆ ਜੋ ਬੀਜਿੰਗ ਦੇ ਦੁਆਰਾ ਉੱਥੇ ਇੰਪੋਜ਼ ਕੀਤੀ ਗਈ ਹੈਗੀ ਆ, ਖਾਸ ਕਰਕੇ ਉਦੋਂ ਤੋਂ ਜਦੋਂ ਤੋਂ 2019 ਤੋਂ ਉੱਥੇ ਪ੍ਰੋਟੈਸਟ ਹੋਏ ਸੀ, ਡੈਮੋਕ੍ਰੇਸੀ ਪ੍ਰੋਟੈਸਟ ਜਿਹੜੇ ਉਹ ਚੱਲੇ ਸੀਗੇ। ਸੋ ਉਹਦੇ ਚੱਲਦੇ ਆ। ਸੋ ਹੁਣ 7 ਦਸੰਬਰ ਨੂੰ ਇਲੈਕਸ਼ਨਾਂ ਹੁੰਦੀਆਂ ਆ ਨਹੀਂ ਹੁੰਦੀਆਂ ਇਹ ਦੇਖਣ ਵਾਲੀ ਗੱਲ ਆ। ਸੋ ਕਹਿੰਦੇ ਵੀ ਤਕਰੀਬਨ ਅੱਧੀ ਰਾਤ ਨੂੰ ਮਿਡਨਾਈਟ ਦਾ ਵਕਤ ਸੀਗਾ ਜਦ ਅੱਗਾਂ ਅਜੇ ਵੀ ਜਿਹੜੀਆਂ ਉੱਥੇ 32 ਇਸ ਮੰਜ਼ਿਲਾ ਬਿਲਡਿੰਗ ਦੇ ਵਿੱਚ ਲੱਗੀ ਹੋਈ ਸੀਗੀ ਤੇ ਇਹ ਹੁਣ ਕਿਉਂ ਲੱਗੀ ਆ ਅੱਗ ਇਹਦੀ ਜਾਂਚ ਜਿਹੜੀ ਆ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ। ਅਜੇ ਤਾਂ ਅੱਗ ਬੁਝਾਉਣ ਦੇ ਵਿੱਚ ਜਿਹੜੇ ਰਾਹਤ ਦਸਤੇ ਆ ਉਹ ਕੰਮ ਕਰ ਰਹੇ ਹੈਗੇ ਆ। ਜਿਹੜੇ ਸ਼ੀ ਜਿਨਪਿੰਗ ਆ ਚਾਈਨਾ ਦੇ ਪ੍ਰਧਾਨ ਨੇ, ਉੱਥੋਂ ਦੇ ਰਾਸ਼ਟਰਪਤੀ ਆ, ਉਹਨਾਂ ਨੇ ਆਪਣੀ ਕੰਡੋਲੈਂਸਿਸ ਇਸ ਅੱਗ ਦੇ ਨੂੰ ਲੈ ਕੇ ਜਿਹੜੀਆਂ ਉਹ ਭੇਂਟ ਕੀਤੀਆਂ ਹੈਗੀਆਂ ਆ। ਰੋਇਟਰਸ ਇਹ ਰਿਪੋਰਟ ਕਰ ਰਿਹਾ ਵੀ ਰਸ਼ੀਆ ਜਿਹੜੇ ਆ ਉਹ ਕਹਿੰਦੇ ਵੀ ਜੋ ਕੰਸੈਸ਼ਨਸ ਯੂਕਰੇਨ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ ਆ ਉਹਦੇ ਨਾਲ ਅਸੀਂ ਐਗਰੀ ਨਹੀਂ ਕਰਦੇ ਹੈਗੇ। ਰਸ਼ੀਆ ਵਿਲ ਨਾਟ ਮੇਕ ਬਿਗ ਕੰਸੈਸ਼ਨ ਪੀਸ ਪਲਾਨ ਦੇ ਉੱਤੇ ਯੂਕਰੇਨ ਦੇ ਲਈ। ਇਹ ਰਸ਼ੀਆ ਦੇ ਇੱਕ ਸੀਨੀਅਰ ਡਿਪਲੋਮੈਟ ਆ, ਉਹਨਾਂ ਨੇ ਦੱਸਿਆ ਹੈਗਾ। ਜੋ ਯੂਐਸ ਦੇ ਇਨਵॉय ਸਟੀਵ ਵਿਟਕੌਫ ਆ ਉਹ ਐਡਵਾਈਜ਼ਰ ਹੈਗੇ ਆ। ਉਹਨਾਂ ਨੇ ਕਹਿੰਦੇ ਭਈ ਇੱਕ ਜਗ੍ਹਾ ਦੇ ਉੱਤੇ ਇਹ ਪਤਾ ਚੱਲਿਆ ਭਈ ਉਹ ਰਸ਼ੀਅਨ ਆਫੀਸ਼ੀਅਲਸ ਨੂੰ ਗੱਲਬਾਤ ਕਰ ਰਹੇ ਸੀ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਨਾਲ ਡੀਲ ਕਰ ਸਕਦੇ ਹੈਗੇ ਆ। ਸੋ ਉਹ ਜਿਹੜੀ ਗੱਲਬਾਤ ਆ ਉਹ ਲੀਕ ਹੋ ਗਈ ਹੈਗੀ ਆ। ਪਰ ਹੁਣ ਵਾਈਟ ਹਾਊਸ ਜੋ ਆ ਉਹ ਡਿਫੈਂਡ ਕਰ ਰਿਹਾ ਵਿਟਕੌਫ ਨੂੰ ਆਫਟਰ ਦਾ ਲੀਕ ਆਫ ਕਨਵਰਸੇਸ਼ਨ ਵਿਦ ਰਸ਼ੀਅਨ ਆਫੀਸ਼ੀਅਲਸ। ਤੇ ਯੂਕਰੇਨ ਦੇ ਉੱਤੇ ਕਾਫੀ ਪ੍ਰੈਸ਼ਰ ਆ। ਯੂਰਪੀਅਨ ਯੂਨੀਅਨ ਵਾਲੇ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਆ, ਪਰ ਯੂਕਰੇਨ ਵਾਲੇ ਕਹਿੰਦੇ ਵੀ ਸਾਨੂੰ ਦੋਨਾਂ ਚੋਂ ਇੱਕ ਸਾਈਡ ਰੱਖਣੀ ਪੈਣੀ ਹੈਗੀ ਆ। ਵਿਟਕੌਫ ਅਗਲੇ ਹਫਤੇ ਫਿਰ ਮਾਸਕੋ ਨੂੰ ਜਾ ਰਹੇ ਆ ਜਿੱਥੇ ਕਿ ਉਹ ਰਸ਼ੀਆ ਦੇ ਸੀਨੀਅਰ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ। 4 ਸਾਲਾਂ ਤੋਂ ਜੋ ਜੰਗ ਆ ਇਹ ਯੂਕਰੇਨ ਤੇ ਰਸ਼ੀਆ ਦੇ ਵਿੱਚ ਚੱਲ ਰਹੀ ਆ। ਵਨ ਆਫ ਦਾ ਡੈਡਲੀਐਸਟ ਇਹਨੂੰ ਵਾਰ ਗਿਣਿਆ ਗਿਆ ਵਰਲਡ ਵਾਰ 2 ਤੋਂ ਬਾਅਦ ਯੂਰਪ ਦੇ ਵਿੱਚ। ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਉਹ ਰੈਡੀ ਹੈਗੇ ਆ ਯੂਐਸ ਬੇਸਡ
ਜੋ ਬੈਕਡ ਜੋ ਫਰੇਮਵਰਕ ਹੈਗਾ ਪੀਸ ਪਲਾਨ ਤਾਂ ਕਿ ਜੋ ਲੜਾਈ ਨੂੰ ਜਾਂ ਤਾਂ ਕਿ ਲੜਾਈ ਨੂੰ ਖਤਮ ਕੀਤਾ ਜਾ ਸਕੇ। ਕੀਵ ਤੇ ਇਹਦੀਆਂ ਜਿਹੜੀਆਂ ਯੂਰਪੀਅਨ ਯੂਨੀਅਨ ਮੁਲਕਾਂ ਦੇ ਜਿਹੜੇ ਐਲਾਈਜ਼ ਹੈਗੇ ਆ ਉਹ ਇਸ ਗੱਲੋਂ ਚਿੰਤਤ ਹੈਗੇ ਆ ਕਿ ਜੋ ਇਹ ਗੱਲਬਾਤ ਲੀਕ ਹੋ ਰਹੀ ਹੈਗੀ ਆ, ਇਸ ਤਰ੍ਹਾਂ ਇਹ ਗੱਲਬਾਤ ਤੋਂ ਇਹ ਲੱਗ ਰਿਹਾ ਵੀ ਅਸੀਂ ਰਸ਼ੀਆ ਦੇ ਅੱਗੇ ਗੋਡੇ ਟੇਕ ਰਹੇ ਹੈਗੇ ਆ। ਜੀ। ਸੋ ਰੋਇਟਰਸ ਜਿੱਦਾਂ ਤੁਸੀਂ ਦੱਸਿਆ ਵੀ ਕਰ ਰਿਹਾ ਵੀ ਜਿਹੜੇ ਸਟੀਵ ਵਿਟਕੌਫ ਆ ਵੀ ਉਹਨਾਂ ਨੇ ਐਡਵਾਈਸ ਕੀਤਾ ਸੀਗਾ ਮਾਸਕੋ ਨੂੰ ਵੀ ਤੁਹਾਨੂੰ ਅੱਗੇ ਕੀ ਕਰਨਾ ਜਿਹੜਾ ਉਹ ਚਾਹੀਦਾ ਆ ਵੀ ਕਿੱਦਾਂ ਪਿਚ ਜਿਹੜਾ ਉਹ ਕਰੋ ਜਿਹੜੀਆਂ ਕਾਲ ਜਿਹੜੇ ਸ਼ੋਜ਼ ਆ ਲੀਕ ਕਾਲ ਆ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਹੈਗਾ ਆ। ਸੋ ਟਰੰਪ ਹੁਣਾਂ ਨੇ ਜਿਹੜਾ ਆਖਿਆ ਸੀਗਾ ਵੀ ਜਿਹੜੀ ਪ੍ਰੋਗਰੈਸ ਆ ਉਹ ਹੋਈ ਆ, ਅੱਗੇ ਆਪਾਂ ਕਹਿੰਦੇ ਵੀ ਕਦਮ ਵਧਾਏ ਨੇ ਮਾਸਕੋ ਨੂੰ ਜਿਹੜਾ ਉਹ ਲੈ ਕੇ। ਤੇ ਮਾਸਕੋ ਨੇ ਉੱਦਾਂ ਅਜੇ ਇਹ ਕਿਹਾ ਵੀ ਅਸੀਂ ਕੋਈ ਵੀ ਕੰਸੈਸ਼ਨ ਜਿਹੜੀਆਂ ਆ ਉਹ ਕਰਨ ਨੂੰ ਰੈਡੀ ਨਹੀਂ ਆ। ਉਧਰ ਯੂਕਰੇਨ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਭਾਈ ਕੰਸੈਸ਼ਨ ਕਰ ਲਓ, ਜਿਹੜੀ ਜ਼ਮੀਨ ਤੁਹਾਡੀ ਥਾਂ ਜਿਹੜਾ ਮੁਲਕ ਜਿੰਨਾ ਤੁਹਾਡਾ ਦੱਬਿਆ ਆ ਉਹਦਾ ਕੁਛ ਹਿੱਸਾ ਜਿਹੜਾ ਉਹ ਤੁਸੀਂ ਰਸ਼ੀਆ ਨੂੰ ਦੇ ਹੀ ਛੱਡੋ। ਹੁਣ ਜ਼ੈਲੈਂਸਕੀ ਮੰਨ ਤਾਂ ਨਹੀਂ ਰਿਹਾ ਇਸ ਚੀਜ਼ ਦੇ ਉੱਤੇ, ਪਰ ਥੈਂਕਸ ਗਿਵਿੰਗ ਦੇ ਉੱਤੇ ਜੋ ਕਿ ਕੱਲ ਨੂੰ ਹੈ ਉੱਥੇ ਕਹਿੰਦੇ ਵੀ ਮੁਲਾਕਾਤ ਟਰੰਪ ਹੁਣਾਂ ਦੇ ਨਾਲ ਹੋਵੇਗੀ। ਸੋ ਉਹ ਵੇਖਦੇ ਆ ਵੀ ਕੀ ਗੱਲਬਾਤ ਇਸ ਦੇ ਵਿੱਚ ਬਣਦੀ ਆ। ਥੱਕ ਜਿਹੜਾ ਆ ਯੂਕਰੇਨ ਇਸ ਟਾਈਮ ਚੁੱਕਾ ਆ, ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਮਰ ਚੁੱਕੇ ਨੇ, ਘਰੋਂ ਬੇਘਰ ਹੋ ਚੁੱਕੇ ਨੇ ਤੇ ਇਸ ਟਾਈਮ ਕਹਿ ਸਕਦੇ ਆ ਵੀ ਰੋਜ਼ਮਰਾ ਦੇ ਲਈ ਜੀਣ ਦੇ ਲਈ ਉਹਨਾਂ ਨੂੰ ਜੱਦੋ ਜਹਿਦ ਕਰਨੀ ਪੈ ਰਹੀ ਹੈਗੀ ਆ। ਸੋ ਕਹਿੰਦੇ ਵੀ 5ਵਾਂ ਹਿੱਸਾ ਯੂਕਰੇਨ ਦਾ ਉਹ ਤਕਰੀਬਨ ਰਸ਼ੀਆ ਨੇ ਆਪਣੇ ਕੰਟਰੋਲ ਦੇ ਅੰਡਰ ਲੈ ਲਿਆ ਹੈਗਾ ਆ। ਯੂਕਰੇਨ ਦੀ ਆਰਮੀ ਦਾ ਹਿੱਸਾ ਛੋਟਾ ਕਰਨਾ, ਉਸ ਦੀ ਕੁੱਲ ਸੰਖਿਆ ਨੂੰ ਛੋਟਾ ਕਰਨ ਦਾ ਵੀ ਜਿਹੜਾ ਇਸ ਪੀਸ ਪਲਾਨ ਦੇ ਵਿੱਚ ਪ੍ਰਸਤਾਵ ਰੱਖਿਆ ਗਿਆ ਸੀਗਾ ਉਹ ਹੁਣ ਮੰਨਦੇ ਆ ਜਾਂ ਨਹੀਂ ਮੰਨਦੇ, ਇਹ ਦੇਖਣ ਵਾਲੀ ਗੱਲ ਆ। ਨਾਟੋ ਦੇ ਉੱਤੇ ਵੀ ਹਰਜੋਤ ਸਿੰਘ ਜੀ ਦਬਾਅ ਰਹੇਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਵਾਚ ਕਰਨਾ ਆ ਕਿਉਂਕਿ ਇਵੈਂਚੁਅਲੀ ਇਹ ਸਾਰਾ ਕੁਝ ਉਹਨਾਂ ਦੇ ਨੇਬਰਹੁੱਡ ਦੇ ਵਿੱਚ ਹੀ ਹੋ ਰਿਹਾ ਹੈਗਾ ਆ। ਇਹ ਹੁਣ ਨਾਟੋ ਵਾਲੇ ਵੀ ਦੇਖਦੇ ਆ ਕੀ ਬਣਦਾ ਆ। ਨਾਟੋ ਦੇ ਜਿਹੜੇ ਸਕੱਤਰ ਆ ਕੁਝ ਮਹੀਨੇ ਪਹਿਲਾਂ ਅਮਰੀਕਾ ਜਿਹੜੇ ਆ ਕੇ ਗਏ ਸੀ, ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਵੀ ਜਿਹੜੀ ਉਹ ਹੋਈ ਸੀ। ਇਸ ਪੀਸ ਪਲਾਨ ਦੇ ਵਿੱਚ ਇਹ ਪੱਕੀ ਚੀਜ਼ ਰੱਖੀ ਗਈ ਆ ਵੀ ਯੂਕਰੇਨ ਨੂੰ ਨਾਟੋ ਵਾਲੇ ਕਦੀ ਵੀ ਐਂਟਰ ਨਹੀਂ ਕਰਨਗੇ ਤੇ ਨਾ ਹੀ ਯੂਕਰੇਨ ਵਾਲੇ ਕਹਿਣਗੇ ਵੀ ਸਾਨੂੰ ਨਾਟੋ ਦੇ ਵਿੱਚ ਦਾਖਲਾ ਜਿਹੜਾ ਉਹ ਦਿਓ। ਤੇ ਨਾਲੇ ਇਹ ਵੀ ਮੱਦ ਰੱਖੀ ਗਈ ਸੀ ਵੀ ਤੁਸੀਂ ਜਿਹੜੀਆਂ ਨਾਟੋ ਦੀਆਂ ਫੋਰਸਿਸ ਆ ਉਹ ਯੂਕਰੇਨ ਦੇ ਵਿੱਚ ਕਦੀ ਵੀ ਨਹੀਂ ਲਾਓਗੇ। ਸੋ ਯੂਕਰੇਨ ਜਿਹੜੇ ਰਸ਼ੀਆ ਦੇ ਡਿਪਟੀ ਫੋਰਨ ਮਿਨਿਸਟਰ ਸਰਗੇਈ ਰੈਬਕੋਵ ਉਹਨਾਂ ਨੇ ਜਿਹੜਾ ਜੀਐਨ ਨੂੰ ਆਖਿਆ ਵੈਲਕਮ ਕੀਤਾ ਟਰੰਪ ਪ੍ਰਸ਼ਾਸਨ ਦੇ ਉਹਨਾਂ ਕੋਸ਼ਿਸ਼ਾਂ ਨੂੰ ਵੀ ਤੁਸੀਂ ਇਸ ਜੋ ਸਮੱਸਿਆ ਆ ਇਸ ਲੜਾਈ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਰਹੇ ਆ। ਪਰ ਰਸ਼ੀਆ ਇਹ ਬਾਰ-ਬਾਰ ਕਹਿ ਰਿਹਾ ਵੀ ਅਸੀਂ ਕਿਸੇ ਵੀ ਤਰੀਕੇ ਦੀ ਕੰਸੈਸ਼ਨ ਕਰਨ ਨੂੰ ਰੈਡੀ ਨਹੀਂ ਆ, ਨਾ ਹੀ ਕਿਸੇ ਤਰੀਕੇ ਦਾ ਕੋਈ ਸਰੈਂਡਰ ਆ ਉਹ ਇਸ ਦੇ ਵਿੱਚ ਹੋਊਗਾ। ਸੋ ਲੱਗ ਇਹੀ ਰਿਹਾ ਆ ਵੀ ਰਸ਼ੀਆ ਨੇ ਮਨ ਬਣਾਇਆ ਆ ਵੀ ਜਿਹੜੀ ਥਾਂ ਦੱਬੀ ਆ ਉਹ ਆਪਾਂ ਦੱਬੀ ਹੀ ਰੱਖਣੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਸਤੰਬਰ ਮਹੀਨੇ ਦੇ ਵਿੱਚ ਯੂਐਸ ਨੇ, ਯੂਨਾਈਟਿਡ ਸਟੇਟਸ ਨੇ, ਯਾਨੀ ਕਿ ਇੰਡੀਆ ਦੇ ਕੁਝ ਜਿਹੜੇ ਐਗਜ਼ੀਕਿਊਟਿਵਸ ਹੈਗੇ ਆ, ਕੰਪਨੀਆਂ ਦੇ ਸੀਈਓ ਆ, ਉਹਨਾਂ ਦੇ ਵੀਜ਼ੇ ਜੋ ਆ ਉਹ ਰੋਕ ਦਿੱਤੇ ਸੀ, ਰਿਵੋਕ ਕਰ ਲਏ ਸੀ ਫੈਂਟਲਿਨ ਐਲੀਗੇਸ਼ਨਸ ਨੂੰ ਲੈ ਕੇ। ਅੱਜ ਬਲੂਮਬਰਗ ਨੇ ਕਾਫੀ ਵੱਡੀ ਜਿਹੜੀ ਰਿਪੋਰਟ ਆ ਉਹ ਛਾਪੀ ਆ। ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਵੀ ਇੰਡੀਆ ਚਾਈਨਾ ਤੋਂ ਬਾਅਦ ਦੂਸਰਾ ਵੱਡਾ ਮੁਲਕ ਆ ਜਿਹੜਾ ਅਮਰੀਕਾ ਦੇ ਵਿੱਚ ਫੈਂਟਲਿਨ ਨੂੰ ਬਣਾਉਣ ਵਾਲੀ ਡਰੱਗ ਤੇ ਇਕਵਿਪਮੈਂਟ ਜਿਹੜੀ ਕੋਈ ਜੋ ਵੀ ਲੈਬਸ ਹੁੰਦੀਆਂ ਉਹ ਸਪਲਾਈ ਕਰ ਰਿਹਾ ਹੈਗਾ। ਸੋ ਇਹ ਕਾਫੀ ਵੱਡੇ ਚਾਰਜ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇੰਡੀਆ ਤੇ ਲਾਏ ਗਏ ਹੈਗੇ ਆ। ਬਲੂਮਬਰਗ ਦੇ ਮੁਤਾਬਕ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਕ੍ਰੈਕ ਡਾਊਨ ਕਰਨ ਜਾ ਰਿਹਾ ਆ ਇਲੀਗਲ ਫੈਂਟਲਿਨ ਜੋ ਇੰਡੀਆ ਤੋਂ ਸਮਾਨ ਸਪਲਾਈ ਕਰਕੇ ਅਮਰੀਕਾ ਦੇ ਵਿੱਚ ਬਣਾਈ ਜਾ ਰਹੀ ਹੈਗੀ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਇੰਡੀਆ ਸੈਕੰਡ ਬਿਗੇਸਟ ਸਪਲਾਇਰ ਆਫ ਪ੍ਰੀਕਰਸਰ ਕੈਮੀਕਲਸ ਤੇ ਡਰੱਗ ਮੇਕਿੰਗ ਇਕਵਿਪਮੈਂਟ ਆਫਟਰ ਚਾਈਨਾ। ਇਹ ਜੋ ਬਲੂਮਬਰਗ ਦੇ ਇੱਕ ਸੀਨੀਅਰ ਰਿਪੋਰਟਰ ਹੈਗੇ ਡੈਨ ਸਟ੍ਰਾਂਪ,
ਉਹਨਾਂ ਨੇ ਦੱਸਿਆ ਵੀ ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਤੇ ਅਮਰੀਕਾ ਦਾ ਜੋ ਰਿਲੇਸ਼ਨ ਆ, ਜਾਂ ਇੰਡੀਆ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਦੇ ਉੱਤੇ ਗੱਲਬਾਤ ਹੋਣੀ ਆ, ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਸਾਨੂੰ ਸਾਰਿਆਂ ਨੂੰ ਪਤਾ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਮੀਗ੍ਰੇਸ਼ਨ ਤੋਂ ਬਾਅਦ ਜਿਹੜੀ ਸੈਕੰਡ ਪ੍ਰਾਇੋਰਟੀ ਆ ਉਹ ਫੈਂਟਲਿਨ ਨੂੰ ਲੈ ਕੇ ਆ, ਜੋ ਆਪਾਂ ਦੇਖਦੇ ਹੀ ਹੈਗੇ ਆ। ਫੈਂਟਲਿਨ ਨੂੰ ਹੀ ਲੈ ਕੇ ਜਿਹੜਾ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਚੱਕਰ ਪਿਆ ਸੀ, ਵੀ ਬਹੁਤ ਸਾਰੀ ਜਿਹੜੀ ਡਰੱਗ ਆ ਉਹ ਕੈਨੇਡਾ ਤੋਂ ਬਣ ਕੇ ਇੱਧਰ ਆ ਰਹੀ ਹੈਗੀ ਆ। ਸੋ ਹੁਣ ਇੰਡੀਆ ਦਾ ਨਾਂ ਜਿਹੜਾ ਸੈਕੰਡ ਨੰਬਰ ਤੇ ਆਣਾ, ਇਹ ਇੱਕ ਕਾਫੀ ਵੱਡੀ ਜਿਹੜੀ ਅੱਜ ਦੀ ਜਿਹੜੀ ਐਲੀਗੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇੰਡੀਆ ਦੇ ਉੱਤੇ ਲਾਈ ਗਈ ਹੈ। ਯਾ ਬਿਲਕੁਲ। ਸੋ ਇੰਡੀਆ ਦੀ ਫਾਰਮਾ ਇੰਡਸਟਰੀ ਦੇ ਉੱਤੇ ਆਖਾ ਹੁਣ ਟਰੰਪ ਪ੍ਰਸ਼ਾਸਨ ਦੀ ਫੈਂਟਨਲ ਨੂੰ ਲੈ ਕੇ ਜਿਹੜੀ ਇਹ ਲੜਾਈ ਆ, ਫਾਈਟ ਜਿਹੜੀ ਉਹ ਚੱਲ ਰਹੀ ਆ। ਅਮਰੀਕਾ ਦੇ ਵਿੱਚ ਹਜ਼ਾਰਾਂ ਤੋਂ ਲੱਖਾਂ ਲੋਕ ਫੈਂਟਨਲ ਦੀ ਓਵਰਡੋਜ਼ ਦੇ ਨਾਲ ਸਾਲਾਨਾ ਇਹਨਾਂ ਦੀ ਮੌਤ ਹੋ ਰਹੀ ਆ। ਸੋ ਨੰਬਰ 2 ਸਪਲਾਇਰ ਯੂਐਸ ਦੀ ਇੰਟੈਲੀਜੈਂਸ ਏਜੰਸੀ ਦੇ ਹਿਸਾਬ ਦੇ ਨਾਲ ਭਾਰਤ ਦਾ ਜਿਹੜਾ ਉਹ ਬਣ ਚੁੱਕਾ ਆ। ਸਿੱਧਾ ਡਾਇਰੈਕਟ ਫੈਂਟਨਲ ਨਹੀਂ ਆਉਂਦੇ, ਜਿੱਦਾਂ ਹਰਜੋਤ ਸਿੰਘ ਜੀ ਐਕਸਪਲੇਨ ਕਰ ਰਹੇ ਸੀਗੇ ਵੀ ਇੰਡੀਆ ਤੋਂ ਜਿਹੜਾ ਰਾ ਮਟੀਰੀਅਲ ਆ, ਜਿਹੜੇ ਕੈਮੀਕਲ ਆ, ਜੋ ਚਾਈਨਾ ਦੇ ਨਾਲ ਵੀ ਰੌਲਾ ਪਿਆ ਹੋਇਆ। ਚਾਈਨਾ ਪਹਿਲੇ ਨੰਬਰ ਤੇ ਹੋਣਾ ਆ ਉਸ ਚੀਜ਼ ਦੇ ਵਿੱਚ ਵੀ, ਕਿਉਂਕਿ ਉੱਥੋਂ ਕੈਮੀਕਲ ਬਹੁਤ ਆਉਂਦੇ ਆ ਦਵਾਈਆਂ ਦੀ ਆੜ ਦੇ ਵਿੱਚ, ਤੇ ਉਹਨਾਂ ਦੀ ਬਾਅਦ ਚ ਫੈਂਟਨਲ ਇੱਥੇ ਜਿਹੜੀ ਉਹ ਬਣਾਈ ਜਾਂਦੀ ਹੈ। ਇੱਥੋਂ ਤੱਕ ਕਿ ਆਲੇ ਦੁਆਲੇ ਦੇ ਆਪਣੇ ਗਵਾਂਢੀ ਮੁਲਕਾਂ ਤੱਕ ਇਹ ਕੈਮੀਕਲ ਆਉਂਦੇ ਆ, ਤੇ ਉੱਥੇ ਫੈਂਟਨਲ ਦੀਆਂ ਲੈਬਸ ਬਣੀਆਂ ਪਈਆਂ ਆ, ਤੇ ਉੱਥੋਂ ਬਾਅਦ ਚ ਸਮਗਲ ਕਰਕੇ ਅਮਰੀਕਾ ਦੇ ਵਿੱਚ ਲਿਆਈਆਂ ਜਾਂਦੀਆਂ ਆ। ਇੰਡੀਆ ਦੇ ਤੇ ਇਕੱਲੇ ਹਰਜੋਤ ਸਿੰਘ ਜੀ ਐਗਜ਼ੈਕਟਿਵ ਨਹੀਂ, ਕਈ ਫਾਰਮਾਸਿਊਟੀਕਲ ਕੰਪਨੀਆਂ ਦੇ ਉੱਤੇ ਵੀ ਗਾਜ ਜਿਹੜੀ ਆ ਅਮਰੀਕਾ ਨੇ ਡੇਗੀ ਸੀਗੀ, ਸਿੱਟੀ ਸੀਗੀ, ਕਿਉਂਕਿ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਆ ਸਿੱਧੇ ਤੌਰ ਦੇ ਉੱਤੇ ਜਿਹੜੀ ਫੈਂਟਨਲ ਕੈਮੀਕਲ ਸਮਗਲਿੰਗ ਦੇ ਵਿੱਚ ਫੜੇ ਗਏ ਸੀਗੇ। ਸੋ ਕਹਿੰਦੇ ਵੀ ਇੰਡੀਅਨ ਅਧਿਕਾਰੀ ਉੱਦਾਂ ਕੋਆਪਰੇਟ ਤਾਂ ਕਰਦੇ ਰਹੇ ਇਤਿਹਾਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਯੂਐਸ ਦੇ ਦੁਆਰਾ ਜਿਹੜੀ ਡਰੱਗ ਕੰਟਰੋਲ ਆਪਰੇਸ਼ਨਸ ਆ ਉਹਨਾਂ ਦੇ ਵਿੱਚ, ਪਰ ਮੁਲਕ ਦੀ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਉਸ ਨੂੰ ਫਾਰਮੇਸੀ ਆਫ ਦਾ ਵਰਲਡ ਇਸ ਟਾਈਮ ਮੰਨਿਆ ਜਾਂਦਾ ਇੰਡੀਆ ਦੀ ਨੂੰ। ਤੇ ਉੱਥੋਂ ਜੇ ਹੁਣ ਇਹ ਕੰਮ ਚੱਲਣਗੇ, ਫੈਂਟਨਲ ਦੇ ਪ੍ਰੀਕਰਸਰਸ ਉੱਥੋਂ ਜਿਹੜੇ ਇਲੀਗਲੀ ਟ੍ਰੈਫਿਕ ਹੋ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਹੋਣਗੇ, ਤਾਂ ਉਹ ਦੇਖਣ ਵਾਲੀ ਗੱਲ ਰਹੂਗੀ। ਇੱਥੇ ਆਪਾਂ ਜਿਹੜਾ ਐਂਗਲ ਇਹ ਵੀ ਹਰਜੋਤ ਸਿੰਘ ਜੀ ਨਾਲ ਹੀ ਜੋੜ ਕੇ ਦੇਖੀਏ, ਜਿਹੜਾ ਨਿਖਿਲ ਗੁਪਤਾ, ਵਿਕਾਸ ਯਾਦਵ ਦੀ ਜਿੱਥੇ ਉਹਨੇ ਜਿਹੜੇ ਸਿੱਖ ਸੈਪਰੇਟਿਸਟ ਨੂੰ ਮਾਰਨ ਦੇ ਜਿਹੜੇ ਪਲਾਟ ਬਣਾ ਰਹੇ ਸੀਗੇ, ਅਸੈਸੀਨੇਸ਼ਨਸ ਕੀਤੀਆਂ ਸੀ, ਉਹਦੇ ਵਿੱਚ ਇੱਕ ਐਂਗਲ ਇਹ ਵੀ ਸੀਗਾ, ਡਰੱਗ ਟ੍ਰੈਫਿਕਿੰਗ ਦਾ ਵੀ ਇੱਕ ਐਂਗਲ ਨਾਲ ਦੇ ਨਾਲ ਸੀਗਾ। ਉੱਥੋਂ ਭਾਰਤ ਤੋਂ ਜਹਾਜ਼ ਭਰ ਕੇ ਜਿਹੜਾ ਹਥਿਆਰਾਂ ਦਾ ਉਹ ਇੱਧਰ ਨੂੰ ਆਉਣਾ ਸੀਗਾ, ਤੇ ਇੱਥੋਂ ਜਿਹੜੀ ਸਪਲਾਈ ਆ ਨਾਲ ਦੇ ਨਾਲ ਇਲੀਗਲ ਡਰੱਗਸ ਦੀ ਹੋਰ ਪਾਸੇ ਨੂੰ ਜਿਹੜੀ ਉਹ ਜਾਣੀ ਸੀਗੀ। ਸੋ ਭਾਰਤ ਦੀਆਂ ਜਿਹੜੀਆਂ ਕਹਿ ਲਓ ਵੀ ਮਿਨਿਸਟਰੀਆਂ ਤੱਕ ਉਹਨਾਂ ਦੇ ਰਾਹ ਦੇ ਬੰਦੇ, ਤੇ ਉੱਥੋਂ ਦੀਆਂ ਫਾਰਮੇਸੀ ਕੰਪਨੀਆਂ ਇਸ ਟਾਈਮ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਿਹੜਾ ਧੰਦਾ ਆ ਇਲੀਗਲ ਡਰੱਗਸ ਦਾ, ਉਸ ਦੇ ਵਿੱਚ ਉਹਨਾਂ ਦੇ ਹੱਥ ਰੰਗੇ ਹੋਏ ਨੇ। ਸੋ ਆਪਾਂ ਨੂੰ ਪਤਾ ਆ ਵੀ ਅਮਰੀਕਾ ਦੇ ਦੁਆਰਾ ਇਸ ਮੌਕੇ ਜੋ ਨਾਰਕੋਟਿਕਸ ਦੀ ਸਮਗਲਿੰਗ ਕਰਦੇ ਗਰੁੱਪ ਆ, ਉਹਨਾਂ ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਜਿਹੜਾ ਉਹ ਜਾ ਰਿਹਾ ਆ। ਵੈਨੇਜ਼ੁਏਲਾ ਦੇ ਗੈਂਗ ਹੋ ਗਏ, ਹੋਰ ਮੁਲਕਾਂ ਦੇ ਜਿਹੜੇ ਗੈਂਗ ਆ, ਉਹਨਾਂ ਨੂੰ ਆਲਰੇਡੀ ਨਾਰਕੋ ਟੈਰਰਿਸਟ ਕਰਕੇ ਜਿਹੜਾ ਉਹ ਗਰਦਾਨਿਆ ਗਿਆ ਆ। ਇੱਥੋਂ ਤੱਕ ਕਿ ਜਿਹੜੀਆਂ ਕਿਸ਼ਤੀਆਂ, ਬੋਟਸ ਆ ਰਹੀਆਂ ਸਮੁੰਦਰ ਦੇ ਜ਼ਰੀਏ ਇਸ ਨੂੰ ਸਮਗਲ ਕਰਨ ਦੀ ਕੋਸ਼ਿਸ਼ ਦੇ ਵਿੱਚ, ਉਹਨਾਂ ਨੂੰ ਯੂਐਸ ਦੀ ਨੇਵੀ ਸਿੱਧੀ ਟੱਕਰ ਦੇ ਕੇ ਉੱਥੇ ਰਾਹ ਦੇ ਵਿੱਚ ਹੀ ਭੇਜ ਰਹੀ ਹੈਗੀ ਆ। ਸੋ ਇੰਡੀਆ ਤੇ ਯੂਐਸ ਦੇ ਜਿਹੜੇ ਇਹ ਰਿਸ਼ਤੇ ਆ, ਹੁਣ ਇਸ ਵਿੱਚ ਖਟਾਸ ਡਰੱਗ ਕੰਟਰੋਲ ਨੂੰ ਲੈ ਕੇ ਫੈਂਟਨਲ ਦਾ ਜਿਹੜਾ ਕੈਮੀਕਲ ਸਪਲਾਈ ਕਰਨ ਦੇ ਲਈ ਇੰਡੀਆ ਦੇ ਉੱਤੇ ਜਿਹੜੀ ਗਾਜ ਆ ਉਹ ਡਿੱਗ ਰਹੀ ਆ। ਇਹ ਸਾਰਾ ਕੁਝ ਬਹੁਤ ਸਾਰੇ ਜਿਹੜੇ ਐਂਗਲਸ ਆ ਉਸ ਤੋਂ ਨਾਲ ਦੇ ਨਾਲ ਚੱਲ ਰਿਹਾ ਆ। ਰਸ਼ੀਅਨ ਤੇਲ ਦਾ ਜਿਹੜਾ ਹਰਜੋਤ ਸਿੰਘ ਜੀ ਪਰਚੇਜ਼ ਆ, ਉਹ ਵੀ ਇੱਕ ਐਂਗਲ ਨਾਲ ਦੇ ਨਾਲ ਚੱਲ ਰਿਹਾ ਆ। ਕੀ ਚਾਈਨਾ ਦੇ ਮੋਹਰੇ ਵਾਕਿਆ ਇੰਡੀਆ ਜਿਹੜਾ ਉਹ ਖੜ ਸਕੇਗਾ? ਜਿਹੜਾ ਜਿਹੜਾ ਅਮਰੀਕਾ ਵਾਲਿਆਂ ਨੇ ਇੰਡੀਆ ਦੇ ਉੱਤੇ ਲਾ ਕੇ ਰੱਖਿਆ ਆ, ਉਹ ਕਾਮਯਾਬ ਹੋਏਗਾ ਜਾਂ ਨਹੀਂ? ਪਰ ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਲਿਸਟ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਭਾਰਤ ਪਹੁੰਚ ਗਿਆ ਆ ਯੂਐਸ ਇੰਟੈਲੀਜੈਂਸ ਵਾਲਿਆਂ ਦੀ ਲਿਸਟ ਦੇ ਵਿੱਚ, ਜਿੱਥੇ ਇੰਡੀਆ ਨੂੰ ਨੰਬਰ 2 ਸਪਲਾਇਰ ਆਫ ਫੈਂਟਨਲ ਪ੍ਰੀਕਰਸਰ ਉਹ ਆਖ ਦਿੱਤਾ ਆ। ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਆ ਚਾਈਨਾ ਤੋਂ ਬਾਅਦ ਦੇ ਵਿੱਚ। ਸੋ ਏਸ਼ੀਅਨ ਮੁਲਕ ਦੋਨੋਂ ਹੀ ਹਰਜੋਤ ਸਿੰਘ ਜੀ ਉਹ ਅਮਰੀਕਾ ਦੇ ਵਿੱਚ ਇਸ ਟਾਈਮ ਨਾਰਕੋਟਿਕਸ ਦੇ ਸਮਗਲਿੰਗ ਦੇ ਲਈ, ਧੰਦੇ ਦੇ ਲਈ, ਜਾਂ ਉਹਨਾਂ ਦੇ ਲਈ ਬਣਾਏ ਜਿਹੜਾ ਰਾ ਮਟੀਰੀਅਲ ਆ ਉਹ ਪ੍ਰਦਾਨ ਕਰਨ ਦੇ ਵਿੱਚ ਅੱਗੇ ਜਿਹੜਾ ਉਹ
ਆ ਚੁੱਕੇ ਹੈਗੇ ਆ। ਸੋ ਸਟੇਟ ਡਿਪਾਰਟਮੈਂਟ ਨੇ ਸਤੰਬਰ ਦੇ ਵਿੱਚ ਹੀ ਚਾਈਨਾ, ਕੋਲੰਬੀਆ, ਮੈਕਸੀਕੋ ਤੇ ਹੋਰ ਮੁਲਕਾਂ ਨੂੰ ਜਿਹੜਾ ਮੇਜਰ ਟ੍ਰਾਂਜ਼ਿਟ ਡਰੱਗ ਟ੍ਰਾਂਜ਼ਿਟ ਤੇ ਇਲਿਸਿਟ ਡਰੱਗ ਪ੍ਰੋਡਿਊਸਿੰਗ ਕੰਟਰੀ ਦੇ ਤੌਰ ਦੇ ਉੱਤੇ ਆਖਿਆ ਸੀਗਾ। ਹੁਣ ਇੰਡੀਆ ਵੀ ਉਸ ਲਿਸਟ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ। ਸੋ ਬਿਲਕੁਲ ਹੁਣ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਦੋਂ ਫਿਰ ਇੰਡੀਆ ਦੀਆਂ ਸਿਫਤਾਂ ਕਰਦੇ ਆ, ਹੁਣ ਤੁਸੀਂ ਅਮਰੀਕਾ 'ਚ ਰਹਿ ਕੇ, ਅਮਰੀਕਾ ਦੇ ਸਿਟੀਜ਼ਨ ਬਣ ਕੇ, ਜੇ ਅਮਰੀਕਾ ਦੇ ਵਿੱਚ 1 ਲੱਖ ਤੋਂ ਵੱਧ ਬੰਦਾ ਹਰ ਸਾਲ ਓਪੀਆਇਡ ਦੇ ਨਾਲ ਮਾਰਿਆ ਜਾਂਦਾ ਹੈਗਾ ਆ, ਸਿੰਥੈਟਿਕ ਓਪੀਆਇਡਸ ਦੇ ਨਾਲ, ਉਹ ਇਹਨਾਂ ਮੁਲਕਾਂ ਤੋਂ ਬਣ ਕੇ ਆ ਰਹੀ ਜਾਂ ਇਹਨਾਂ ਮੁਲਕਾਂ ਤੋਂ ਮਟੀਰੀਅਲ ਦੇ ਨਾਲ ਬਣ ਰਹੀ ਹੈਗੀ ਆ, ਉਹਨਾਂ ਦੀਆਂ ਲੈਬਸ ਦੇ ਰਾਹੀਂ, ਤੇ ਤੁਹਾਡਾ ਕਿੱਧਰ ਨੂੰ ਜਿਹੜਾ ਸਟੈਂਡ ਰਹੂਗਾ। ਇੱਦਾਂ ਹੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨੂੰ ਵੀ ਸੋਚਣਾ ਚਾਹੀਦਾ ਵੀ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਤੇ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੈਂਪੇਨ ਪੂਰੀ ਤੇਜ਼ ਕਰ ਦਿੱਤੀ ਆ। ਉਹਨਾਂ ਇੰਡੀਆ ਦੀਆਂ ਕੰਪਨੀਆਂ ਦੇ ਅਗੇਂਸਟ ਜਿਹੜੀਆਂ ਫੈਂਟਲਿਨ ਟ੍ਰੈਫਿਕਿੰਗ ਕਰਦੀਆਂ, ਖਾਸ ਕਰਕੇ ਫਾਰਮਾਸਿਊਟੀਕਲ ਸੈਕਟਰ ਦੇ ਵਿੱਚ। ਸੋ ਉਹ ਕਹਿੰਦੇ ਵੀ ਅਸੀਂ ਇਹ ਪੂਰੀ ਜਿਹੜੀ ਗਲੋਬਲ ਸਪਲਾਈ ਚੇਨ ਆ ਸਿੰਥੈਟਿਕ ਓਪੀਆਇਡਸ ਦੀ, ਇਹਨੂੰ ਪੂਰਾ ਤੋੜਾਂਗੇ। ਤੇ ਬਿਜ਼ਨਸ ਟੂਡੇ ਵੀ ਅੱਜ ਦੀਆਂ ਜਿੰਨੀਆਂ ਵੀ ਟੌਪ ਨਿਊਜ਼ ਜਿਹੜੀਆਂ ਅਖਬਾਰਾਂ ਹੈਗੀਆਂ ਆ, ਬਲੂਮਬਰਗ, ਬਿਜ਼ਨਸ ਟੂਡੇ, ਨਿਊਜ਼ ਵੀਕ, ਸਾਰੇ ਉਹਨਾਂ ਨੇ ਇਹ ਟੌਪ ਦੇ ਉੱਤੇ ਨਿਊਜ਼ ਰੱਖੀ ਆ ਵੀ ਭਾਈ ਇੱਕ ਪਾਸੇ ਤਾਂ ਤੁਸੀਂ ਕੋਸ਼ਿਸ਼ ਕਰ ਰਹੇ ਆ ਭਈ ਇੰਡੀਆ ਵਾਲਿਆਂ ਦੇ ਨਾਲ ਰਲ ਮਿਲ ਕੇ ਚੱਲੀਏ, ਤੇ ਦੂਜੇ ਪਾਸੇ ਇੰਡੀਆ ਵਾਲੇ ਅਮਰੀਕਨ ਲੋਕਾਂ ਨੂੰ ਕਿਸ ਤਰ੍ਹਾਂ ਮਾਰ ਰਹੇ ਆ। ਇੱਕ ਤਾਂ ਗੋਲੀਆਂ ਨਾਲ ਵੀ ਮਾਰ ਰਹੇ ਆ ਸ਼ਰੇਆਮ, ਤੇ ਦੂਸਰੇ ਪਾਸੇ ਇਹ ਦੇਖੋ ਵੀ ਡਰੱਗ ਦੇ ਕੇ। ਇੱਕ ਵਾਰ ਅਸੀਂ ਰਾਜਕਰਮਵੀਰ ਸਿੰਘ ਜੀ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਕਈ ਵਾਰੀ ਅਫੀਮ ਹੱਸ ਕੇ ਖਾ ਲੈਂਦੇ ਆ, ਜਾਂ ਕਈ ਖਾਂਦੇ ਵੀ ਆ, ਤੇ ਪਿਛਲੇ ਸਮਿਆਂ 'ਚ ਕਈ ਮੌਤਾਂ ਵੀ ਹੋਈਆਂ ਸੀਗੀਆਂ। ਫੈਂਟਨਲ ਉਸ ਟਾਈਮ ਵੀ ਲੇਸਡ ਆਪਾਂ ਇੱਕ, ਸੀਗੇ। ਜੀ ਹਾਂ, ਉਸ ਟਾਈਮ ਆਪਾਂ ਖਬਰ ਸਾਂਝੀ ਕੀਤੀ ਸੀ, ਉਹ ਜਿਹੜੀ ਅਫੀਮ ਆ ਉਹਦੇ ਉੱਤੇ ਜਿਹੜੀ ਲੇਸ ਆ ਉਹ ਫੈਂਟਲਿਨ ਦੀ ਸੀ। ਇਸੇ ਕਰਕੇ ਕਈ ਜੰਗ ਮੁੰਡੇ ਜਿਹੜੇ 25-25, 30-30 ਸਾਲ ਵਾਲੇ ਆ, ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਫੈਂਟਲਿਨ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ 2 ਮੇਨ ਮੁੱਦੇ ਉਹਨਾਂ ਦੇ ਉੱਤੇ ਉਹਨਾਂ ਨੇ ਇਲੈਕਸ਼ਨ ਲੜੀ ਸੀ। ਸੋ ਉਹਦੇ ਤੇ ਉਹਨਾਂ ਨੇ ਹੁਣ ਇਮੀਗ੍ਰੇਸ਼ਨ ਦੇ ਸਟੈਂਡ ਤੋਂ ਬਾਅਦ ਹੁਣ ਫੈਂਟਲਿਨ ਦੇ ਉੱਤੇ ਪੂਰਾ ਜਿਹੜਾ ਆਪਣੀਆਂ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਜ਼ ਆ, ਉਹਨਾਂ ਨੂੰ ਪੂਰੀਆਂ ਪਾਵਰ ਦੇ ਦਿੱਤੀਆਂ ਵੀ ਇਹ ਪੂਰਾ ਅਸੀਂ ਦੁਨੀਆ ਦਾ ਜਿਹੜਾ ਸਪਲਾਈ ਚੇਨ ਆ, ਇਸ ਨੂੰ ਤੋੜਨਾ ਹੈਗਾ। ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਉਹਨਾਂ ਨੇ ਕੰਪਨੀਆਂ ਦੇ ਸੀਈਓ, ਫਾਰਮਾਸਿਊਟੀਕਲ ਕੰਪਨੀਆਂ ਦੇ, ਉਹਨਾਂ ਦੇ ਵੀਜ਼ੇ ਰਿਵੋਕ ਕਰਤੇ, ਉਹਨਾਂ ਦੇ ਪਰਿਵਾਰਾਂ ਦੇ ਵੀਜ਼ੇ ਰਿਵੋਕ ਕਰਤੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਵੀ ਜਿਹੜਾ ਟ੍ਰੇਡ ਦੇ ਉੱਤੇ ਗੱਲਬਾਤ ਹੋਣੀ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ, ਉਹ ਇਸ ਨੂੰ ਪ੍ਰਾਇਓਰਟੀ ਦੇ ਉੱਤੇ ਲੈ ਕੇ ਆ ਰਹੇ ਹੈਗੇ ਆ। ਜੀ, ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ ਇੱਥੇ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇੱਦਾਂ ਹੀ ਜਾਰੀ ਰਹੇਗਾ। ਜਾਰਜੀਆ ਦੇ ਵਿੱਚ ਇਲੈਕਸ਼ਨ ਇੰਟਰਫੀਅਰੈਂਸ ਦਾ ਕੇਸ ਜੋ ਟਰੰਪ ਹੁਣਾਂ ਦੇ ਉਲਟ ਚੱਲ ਰਿਹਾ ਸੀ, ਉਸ ਦਾ ਕੀ ਬਣਿਆ, ਉਹਦੇ ਉੱਤੇ ਵੀ ਚਰਚਾ ਕਰਾਂਗੇ। ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਚਾਈਨਾ ਵਾਲਿਆਂ ਨੇ ਕੀ ਬਿਆਨ ਦਿੱਤੇ ਆ, ਜਿਹਦੇ ਕਰਕੇ ਇੰਡੀਆ ਵਾਲੇ ਖਾਸੇ ਦੁਖੀ ਨੇ, ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਆਪਾਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਭ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਇੱਕ ਮੈਮੋ ਜਾਰੀ ਕਰ ਦਿੱਤਾ ਹੈ, ਪ੍ਰੈਸ ਰਿਲੀਜ਼ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਹੇਤੀ ਤੋਂ ਰਹਿਣ ਵਾਲੇ ਸੀ ਉਹਨਾਂ ਦਾ TPS ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜੋ ਆ ਉਹ ਜਨਵਰੀ 3 2026 ਤੋਂ ਉਹ ਕੈਂਸਲ ਹੋਣ ਜਾ ਰਿਹਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿ ਰਹੀ ਆ ਵੀ ਜਿਸ ਬੇਸ ਦੇ ਉੱਤੇ TPS ਸਟੇਟਸ ਦਿੱਤਾ ਗਿਆ ਸੀ ਹੁਣ ਉਹ ਬੇਸ ਲਾਗੂ ਨਹੀਂ ਹੁੰਦਾ, ਕਿਉਂਕਿ ਹੇਤੀ ਦੀਆਂ ਕੰਡੀਸ਼ਨਸ ਹੁਣ ਠੀਕ ਹੈਗੀਆਂ ਤੇ ਜਿਹੜੇ ਹੇਤੀ ਤੋਂ ਲੋਕ ਅਮਰੀਕਾ ਦੇ ਵਿੱਚ ਆਏ ਸੀ TPS ਬੇਸ ਦੇ ਉੱਤੇ ਉਹਨਾਂ ਨੂੰ ਇਮੀਡੀਏਟਲੀ ਫਰਵਰੀ 3 2026 ਤੋਂ ਬਾਅਦ ਅਮਰੀਕਾ ਨੂੰ ਛੱਡ ਕੇ ਚਲਾ ਜਾਣਾ ਚਾਹੀਦਾ ਹੈਗਾ। ਤੇ ਕਹਿੰਦੇ ਵੀ ਉਹਨਾਂ ਦੀ ਜਿਹੜੀ ਡਿਪਾਰਚਰ ਆ ਜਦੋਂ ਨਹੀਂ ਜਾਣਾ ਉਹ ਅਮਰੀਕਾ ਦੇ ਵਿੱਚ ਦੱਸ ਕੇ ਜਾਣ। ਸੈਲਫ ਰਿਪੋਰਟਿੰਗ ਵੀ ਕਰ ਸਕਦੇ ਆ ਕਿਉਂਕਿ ਉਹਦੇ 'ਚ ਕੰਪਲੀਮੈਂਟਰੀ ਟਿਕਟ ਤੇ $1000 ਦਾ ਬੋਨਸ ਜਿਹੜਾ ਆ US ਵੱਲੋਂ ਦਿੱਤਾ ਜਾ ਰਿਹਾ ਹੈ। ਜੀ, ਅਗਲੀ ਗੱਲ ਕਰੀਏ ਜਾਰਜੀਆ ਦੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਐਲਾਨ ਕੀਤਾ ਹੈ ਵੀ ਜੋ ਰਾਸ਼ਟਰਪਤੀ ਟਰੰਪ ਤੇ ਉਲਟ ਜਿਹੜਾ ਇੱਕ ਕ੍ਰਿਮੀਨਲ ਕੇਸ ਚੱਲ ਰਿਹਾ ਸੀ ਇਲੈਕਸ਼ਨ ਇੰਟਰਫੀਅਰੈਂਸ ਨੂੰ ਲੈ ਕੇ, ਉਸ ਕੇਸ ਨੂੰ ਉਹ ਹੁਣ ਡ੍ਰੌਪ ਕਰਨ ਜਾ ਰਹੇ ਆ। ਸੋ ਕਹਿੰਦੇ ਵੀ ਜਿਹੜੇ ਦੋ ਮੇਜਰ ਇਲੈਕਸ਼ਨ ਇੰਟਰਫੀਅਰੈਂਸ ਦੇ ਕੇਸ ਟਰੰਪ ਹੁਣਾਂ ਦੇ ਉਲਟ ਚੱਲੇ ਸੀ, ਜੋ ਉਹਨਾਂ ਨੇ ਫੇਸ ਕੀਤੇ ਸੀ, ਉਹਨਾਂ ਦੀ ਹੁਣ ਕਹਿੰਦੇ ਵੀ ਸਮਾਪਤੀ ਇੱਕ ਹਿਸਾਬ ਦੇ ਨਾਲ ਹੋ ਚੁੱਕੀ ਆ। ਫੁਲਟਨ ਕਾਉਂਟੀ ਜਾਰਜੀਆ ਦੇ ਵਿੱਚ ਜਿਹੜਾ ਇਲੈਕਸ਼ਨ ਇੰਟਰਫੀਅਰੈਂਸ ਕੇਸ ਰਾਸ਼ਟਰਪਤੀ ਟਰੰਪ ਹੁਣਾਂ ਦੇ ਉਲਟ ਤੇ ਉਹਨਾਂ ਦੇ ਜਿਹੜੇ ਸਾਥੀਆਂ ਦੇ ਉਲਟ ਉਸ ਨੂੰ ਹੁਣ ਡਿਸਮਿਸ ਕਰ ਦਿੱਤਾ ਗਿਆ ਹੈ। ਜਦ ਪ੍ਰੋਸੀਕਿਊਟਰ ਨੇ ਜਿਨ੍ਹਾਂ ਨੇ ਇਹ ਜਿਹੜੇ ਨਵੇਂ ਪ੍ਰੋਸੀਕਿਊਟਰ ਸੀ ਇਸ ਕੇਸ ਦੇ ਵਿੱਚ ਜੋ ਉਹਨਾਂ ਦੇ ਜਿਹੜੇ ਉਹਨਾਂ ਨੇ ਰਨ ਕਰਨਾ ਸੀਗਾ, ਬੇਸਿਕਲੀ ਉਹਨਾਂ ਨੇ ਲੜਨਾ ਸੀਗਾ ਤੇ ਉਹਨਾਂ ਨੇ ਰਿਕੁਐਸਟ ਕਰ ਦਿੱਤਾ ਵੀ ਜਿਹੜੇ ਚਾਰजेस ਆ ਉਹ ਡ੍ਰੌਪ ਕਰ ਦਿੱਤੇ ਜਾਣ। ਪੀਟ ਸਕੈਂਡਲਿਕਸ ਐਗਜ਼ੈਕਟਿਵ ਡਾਇਰੈਕਟਰ ਨੇ ਪ੍ਰੋਸੀਕਿਊਟਿੰਗ ਅਟਾਰਨੀਜ਼ ਕਾਉਂਸਲ ਆਫ ਜਾਰਜੀਆ ਦੇ, ਉਹਨਾਂ ਨੇ ਜਿਹੜੇ ਓਰੀਜਨਲ ਪ੍ਰੋਸੀਕਿਊਟਰ ਜੋ ਕਿ ਡਿਸਕੁਆਲੀਫਾਈ ਹੋ ਗਏ ਸੀ ਇਸ ਕੇਸ ਤੋਂ, ਉਹਨਾਂ ਨੇ ਟੇਕ ਓਵਰ ਕੀਤਾ ਸੀ, ਤਾਂ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜਾ ਆ ਉਹ ਜਿੱਦਾਂ ਹੀ ਇਹਨਾਂ ਨੇ ਕੇਸ ਆਪਣੇ ਹੱਥੇ ਲਿਆ ਉਹਨਾਂ ਨੇ ਅਦਾਲਤ ਨੂੰ ਫਾਈਲਿੰਗ ਕਰ ਦਿੱਤੀ ਵੀ ਜਿਹੜਾ ਕੇਸ ਆ ਉਹ ਡਿਸਮਿਸ ਚਾਰजेस ਆ ਜਿਹੜੇ ਉਹ ਡ੍ਰੌਪ ਕੀਤੇ ਜਾਣ ਤੇ ਜੱਜ ਆ ਉਹ ਜੋ ਕਿ ਇਸ ਕੇਸ ਨੂੰ ਦੇਖ ਰਹੇ ਸੀ, ਸੁਣਵਾਈ ਲੈਣੀ ਸੀ ਜਿਨ੍ਹਾਂ ਨੇ, ਉਹਨਾਂ ਨੇ ਰਿਕੁਐਸਟ ਨੂੰ ਗ੍ਰਾਂਟ ਕਰਦੇ ਹੋਏ ਕੇਸ ਨੂੰ ਨਾਲ ਦੇ ਨਾਲ ਹੀ ਡਿਸਮਿਸ ਕਰ ਦਿੱਤਾ ਗਿਆ ਆ। ਫੁਲਟਨ ਕਾਉਂਟੀ ਦੇ ਜਿਹੜੇ ਜੱਜ ਸਕਾਟ ਮੈਕੈਫੀ ਉਹਨਾਂ ਨੇ ਲਿਖਿਆ The case is hereby dismissed in its entirety। ਟਰੰਪ ਦੇ ਨਾਲ ਜਿਹੜੇ 18 ਹੋਰ ਜਾਣੇ ਆ ਉਹਨਾਂ ਨੇ ਅਗਸਤ 2023 ਦੇ ਵਿੱਚ ਜੋ ਉਹਨਾਂ ਦੇ ਉਲਟੇ ਚਾਰजेस ਲਿਆਂਦੇ ਗਏ ਸੀਗੇ 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਆ ਉਹਨਾਂ ਦੇ ਨਤੀਜਿਆਂ ਦੇ ਬਾਅਦ 'ਚ, ਤਾਂ ਉਹਨਾਂ ਨੇ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਸੀਗਾ। ਉਸ ਟਾਈਮ ਦੇ ਉੱਤੇ ਟਰੰਪ ਹੁਣਾਂ ਦੀ ਉਹ ਜਿਹੜੀ ਕਾਲ ਬਹੁਤ ਜ਼ਿਆਦਾ ਮਸ਼ਹੂਰ ਕਹਿ ਲਓ ਵੀ ਹੋਈ ਸੀ, ਜਿਸ ਵਿੱਚ ਟਰੰਪ ਹੁਣੀ ਕਹਿ ਰਹੇ ਸੀ ਜਾਰਜੀਆ ਦੇ ਸੈਕਟਰੀ ਆਫ ਸਟੇਟ ਬ੍ਰੈਡ ਰੈਫਨਸਬਰਗਰ ਨੂੰ ਵੀ ਫਾਈਂਡ ਦਾ ਵੋਟਸ ਨੀਡਡ ਟੂ ਵਿਨ ਦਾ ਸਟੇਟ। ਸੋ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉਲਟ ਜਿਹੜੇ ਫੁਲਟਨ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਆ ਫੈਨੀ ਵਿਲਿਸ, ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆਂਦਾ ਸੀ। ਫੈਨੀ ਵਿਲਿਸ ਆਪ ਕਈ ਵਿਵਾਦਾਂ ਦੇ ਵਿੱਚ ਜਿਹੜੀ ਉਹ ਘਿਰ ਗਈ। ਉਸ ਤੋਂ ਬਾਅਦ 'ਚ ਉਸ ਨੂੰ ਇਸ ਕੇਸ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਨਵੇਂ ਜਿਹੜੇ ਪ੍ਰੋਸੀਕਿਊਟਰ ਆਏ ਸੀ ਉਹਨਾਂ ਨੇ ਜਿਹੜੇ ਚਾਰजेस ਆ ਉਹ ਹੁਣ ਡ੍ਰੌਪ ਕਰ ਦਿੱਤੇ ਹੈਗੇ ਆ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਇੱਕ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੇ ਵਿੱਚ ਇੱਕ ਬਾਰ ਦੇ ਉੱਤੇ ਰੇਡ ਕੀਤੀ ਗਈ ਪੁਲਿਸ ਵੱਲੋਂ। ਕਹਿੰਦੇ ਵੀ 249 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ। ਉਹਨਾਂ 'ਚ ਮੈਜੋਰਟੀ ਦੇ ਵਿੱਚ ਅੰਡਰ ਏਜ ਲੋਕ ਡਰਿੰਕ ਕਰਦੇ ਸੀ। ਟੈਂਪੀ ਟੈਵਰਨ ਜੋ ਐਰੀਜ਼ੋਨਾ ਦੇ ਵਿੱਚ ਹੈਗਾ, ਉੱਥੇ 167 ਲੋਕਾਂ ਨੂੰ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਵੀ ਜਿਹੜਾ ਅਰੈਸਟ ਕੀਤਾ ਗਿਆ ਸੀ, ਹੁਣ ਦੁਬਾਰਾ ਕੀ ਫਿਰ ਲੋਕਾਂ ਨੂੰ ਅਰੈਸਟ ਕੀਤਾ ਗਿਆ। ਐਰੀਜ਼ੋਨਾ ਡਿਪਾਰਟਮੈਂਟ ਆਫ ਲਿਕਰ ਐਂਡ ਟੈਂਪੀ ਪੁਲਿਸ ਡਿਪਾਰਟਮੈਂਟ ਨੇ ਇਹ ਜੁਆਇੰਟ ਆਪਰੇਸ਼ਨ ਕੀਤਾ ਸੀ। ਕਹਿੰਦੇ ਵੀ ਅੰਡਰ ਏਜ ਜੋ ਲੋਕ ਡਰਿੰਕ ਕਰਦੇ ਆ, ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ
ਕ੍ਰਾਈਮ ਹੈਗਾ। ਸੋ ਜਿੱਥੇ ਹੁੰਦੀ ਆ ਉਹਨਾਂ ਦੇ ਉੱਤੇ ਵੀ ਜਿਹੜੇ ਚਾਰजेस ਲਾਏ ਜਾਂਦੇ ਹੈਗੇ। 249 ਲੋਕਾਂ ਨੂੰ ਅਰੈਸਟ ਕੀਤਾ ਗਿਆ, 246 ਲੋਕਾਂ ਨੂੰ ਸਾਈਟ ਕੀਤਾ ਗਿਆ। ਟੈਂਪੇ ਟੈਵਰਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਲਕੁਲ ਅਥਾਰਟੀਜ਼ ਦੇ ਨਾਲ ਕੋਆਪਰੇਟ ਕਰਦੇ ਆ। ਸੋ ਅੰਡਰ ਏਜ ਡਰਿੰਕਿੰਗ ਨੂੰ ਲੈ ਕੇ, ਅੰਡਰ ਏਜ ਲੋਕਾਂ ਨੂੰ, ਸ਼ਰਾਬ ਦੇਣ ਵਾਲਿਆਂ ਨੂੰ, ਉਹਨਾਂ ਨੂੰ ਵੀ ਜਿਹੜੀ ਟਿਕਟ ਮਿਲਦੀ ਹੈਗੀ ਆ। ਆਪਾਂ ਪਿਛਲੇ ਸਮੇਂ 'ਚ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ। ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, 7-11 ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਕੰਮ ਕਰਦੇ ਆ, ਕਈ ਵਾਰੀ ਬਾਈ ਮਿਸਟੇਕ ਜੇ ਕਿਸੇ ਨੂੰ ਤੁਸੀਂ ਅੰਡਰ ਏਜ ਨੂੰ ਜਿਹੜੀ ਸ਼ਰਾਬ ਦੇ ਦਿੰਦੇ ਹੈਗੇ ਆ, ਤੇ ਜੇ ਤੁਹਾਨੂੰ ਟਿਕਟ ਇਸ਼ੂ ਹੋ ਜਾਏ ਤੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਬੜਾ ਵੱਡਾ ਅਸਰ ਉਹਦਾ ਪੈਂਦਾ ਆ, ਫਾਈਨ ਤਾਂ ਹੁੰਦਾ ਹੀ ਹੈਗਾ ਆ। ਸੋ ਇਦਾਂ ਦੀ ਜਿਹੜੀ ਚੀਜ਼ ਆ ਉਹ ਤੋਂ ਬਚਣਾ ਚਾਹੀਦਾ ਹੈਗਾ। ਸੋ ਹੁਣ ਦੇਖੋ ਵੀ ਇੱਕ ਬਾਰ ਦੇ ਵਿੱਚ 250 ਬੰਦਾ ਜਿਹੜਾ ਹੈ ਉਹ ਅੰਡਰ ਏਜ ਜਿਹੜੇ ਉਹਨਾਂ ਨੂੰ ਸ਼ਰਾਬ ਉਹ ਦੇਈ ਜਾਂਦੇ ਸੀ। ਸੋ ਕਿੱਡਾ ਵੱਡਾ ਇਹ ਜਿਹੜਾ ਫਲਾ ਹੈਗਾ ਸਿਸਟਮ ਦੇ ਵਿੱਚ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਸ ਦੇ ਵਿੱਚ ਜਿਹੜੀ ਗੱਲ ਸ਼ੇਅਰ ਕਰਦੇ ਹਾਂ, ਜਿਹੜੇ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਰੌਲਾ ਪਿਆ ਹੋਇਆ ਆ, ਚਾਈਨਾ ਨੂੰ ਜਿਹੜਾ ਉਹ ਲੈ ਕੇ। ਅਰੁਣਾਚਲ ਪ੍ਰਦੇਸ਼ ਦੀ ਜਿਹੜੀ ਬੀਬੀ ਆ, ਉਹ ਚਾਈਨਾ ਦੇ ਥਰੂ ਜਾਪਾਨ ਨੂੰ ਜਿਹੜੀ ਉਹ ਜਾ ਰਹੀ ਸੀ, ਉਸ ਨੂੰ ਜਿਹੜਾ ਉਹ ਰੋਕੀ ਰੱਖਿਆ। ਅਤੇ ਚਾਈਨਾ ਵਾਲੇ ਕਹਿੰਦੇ ਵੀ ਅਰੁਣਾਚਲ ਪ੍ਰਦੇਸ਼ ਕੀ ਚੀਜ਼, ਅਸੀਂ ਤਾਂ ਜਾਣਦੇ ਨਹੀਂ ਇਸ ਚੀਜ਼ ਨੂੰ, ਇਹ ਐਟਮ ਕੀ ਹੈਗੀ ਆ। ਸੋ ਉਹਦਾ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਵਿਵਾਦ ਬਣਿਆ ਪਿਆ ਹੈਗਾ ਆ। ਚਾਈਨਾ ਦੀ ਇਨਫੈਕਟ ਮਿਨਿਸਟਰੀ ਨੇ ਇਸ ਚੀਜ਼ ਉੱਤੇ ਸਿੱਧਾ ਬਿਆਨ ਦਿੰਦੇ ਹੋਏ ਕਿਹਾ ਵੀ ਅਸੀਂ ਤਾਂ ਮੰਨਦੇ ਹੀ ਨਹੀਂ ਅਰੁਣਾਚਲ ਪ੍ਰਦੇਸ਼ ਨੂੰ, ਕਹਿੰਦੇ ਵੀ ਆਰਬਿਟਰੀ ਜਿਹੜੀ ਇੱਕ ਚੀਜ਼ ਆ। ਆਹ ਥੋੜਾ ਜਿਹਾ ਉਹਨਾਂ ਦਾ ਬਿਆਨ ਸੁਣਾਉਂਦੇ ਆ ਤੇ ਫਿਰ ਇੰਡੀਆ ਨੇ ਰਿਸਪੌਂਡ ਵੀ ਜਿਹੜਾ ਉਸ ਦੇ ਉੱਤੇ ਕੀਤਾ ਸੀਗਾ। ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀ ਗੱਲ ਨੂੰ ਡਿਸਕਸ ਕਰਦੇ ਹਾਂ। ਇਹ ਗੱਲ ਕਿੱਧਰ ਨੂੰ ਜਾ ਰਹੀ ਆ ਉਹ ਆਪਾਂ ਸਮਝਣ ਦੀ ਨਾਲ ਕੋਸ਼ਿਸ਼ ਕਰਾਂਗੇ। 中方对此有何评论？ First of all, Zhangnan is China's territory. China never acknowledges the so-called Arunachal Pradesh illegally set up by India. As for the individual case you mentioned, we've learned that during the whole process, China's border inspection authorities have gone through the whole process in accordance with laws and regulations and had just enforcement and fully protected the lawful rights. ਜੀ, ਸੋ ਉਹਨਾਂ ਨੇ ਦੇਖੋ ਇਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਵੀ ਜਿਹੜਾ ਇੰਡੀਆ ਨੇ ਇਲੀਗਲੀ ਅਰੁਣਾਚਲ ਪ੍ਰਦੇਸ਼ ਜਿਹੜਾ ਉੱਥੇ ਬਣਾਇਆ ਆ, ਨਾ ਅਸੀਂ ਉਹਨੂੰ ਪਹਿਲਾਂ ਕਦੀ ਰੈਕੋਗਨਾਈਜ਼ ਕੀਤਾ ਤੇ ਨਾ ਹੀ ਜਿਹੜਾ ਆ ਇਸ ਨੂੰ ਅਸੀਂ ਅੱਗੇ ਕਦੀ ਰੈਕੋਗਨਾਈਜ਼ ਕਰਾਂਗੇ। ਤੇ ਜਿਹੜੀ ਬੀਬੀ ਦੇ ਨਾਲ ਜੋ ਕੁਛ ਇਹ ਵਾਪਰਿਆ ਆ, ਉਹ ਕਾਨੂੰਨਾਂ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਹੋਇਆ ਹੈਗਾ ਆ। ਸੋ ਇੰਡੀਆ ਵਾਲੇ ਤਾਂ ਕਹਿੰਦੇ ਵੀ ਹੁਣ ਅਰੁਣਾਚਲ ਪ੍ਰਦੇਸ਼ ਸਾਡਾ ਤਾਂ ਇੰਟੈਗਰਲ ਪਾਰਟ ਆ, ਸੈਲਫ ਐਵੀਡੈਂਟ ਫੈਕਟ ਆ। ਕਹਿੰਦੇ ਵੀ ਚਾਈਨੀਜ਼ ਚਾਹੇ ਡਿਨਾਈ ਕਰਦੇ ਰਹਿਣ, ਇਹਦੇ ਨਾਲ ਜਿਹੜਾ ਸੱਚਾਈ ਆ ਉਹ ਛੁਪਣੀ ਨਹੀਂ ਹੈਗੀ। ਪਰ ਜਿਹੜੇ ਚਾਈਨਾ ਵਾਲੇ ਆ, ਉਹ ਆਪਾਂ ਨੂੰ ਪਤਾ ਹੈ ਵੀ ਕਿਸ ਐਂਗਲ ਦੇ ਨਾਲ ਇਸ ਨੂੰ ਜਿਹੜਾ ਉਹ ਦੇਖਦੇ ਨੇ। ਤੇ ਇੱਥੋਂ ਜਿਹੜਾ ਇਹ ਸਪਸ਼ਟ ਹੋ ਜਾਂਦਾ ਆ ਵੀ ਉਹ ਕੀ ਜਿਹੜਾ ਆ ਉਹ ਸੋਚ ਰਹੇ ਹੈਗੇ ਆ। ਸੋ ਚਾਈਨਾ ਨੇ ਇੱਕ ਵਾਰੀ ਫਿਰ ਬਾਂਹ ਜਿਹੜੀ ਆ ਉਹ ਇੰਡੀਆ ਦੀ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਜਿਹੜੀ ਮਰੋੜੀ ਹੈਗੀ ਆ। ਆਲਰੇਡੀ ਚਾਈਨਾ ਨੇ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਇੰਡੀਆ ਦੇ ਉੱਥੇ ਕੰਟਰੋਲ ਕੀਤਾ। ਇੱਥੋਂ ਤੱਕ ਕਿ ਕਈ ਥਾਵਾਂ ਤੇ ਤਾਂ ਉਹਨਾਂ ਨੇ ਪਿੰਡਾਂ ਦੇ ਪਿੰਡ ਜਿਹੜੇ ਉਹ ਵਸਾਲੇ ਹੈਗੇ ਆ। ਤੇ 56 ਇੰਚ ਦੀ ਛਾਤੀ ਵਾਲਾ ਜਿਹੜਾ ਮੋਦੀ ਆ, ਉਹ ਬਾਕੀਆਂ ਨੂੰ ਮਾਈਨੋਰਟੀਜ਼ ਦੇ ਉਲਟ ਤਾਂ ਜਿਹੜਾ ਉਹ ਭਾਂਬੜ ਜਿਹੜੇ ਉਹਦੇ ਮੂੰਹ ਚੋਂ ਨਿਕਲਦੇ ਆ, ਉਹਨਾਂ ਨੂੰ ਮਾਰਦਾ ਵੀ ਆ, ਅਸੈਸੀਨੇਟ ਵੀ ਕਰਦਾ ਆ। ਪਰ ਜਦੋਂ ਚਾਈਨਾ ਦੀ ਗੱਲ ਆਉਂਦੀ ਆ, ਉਹਨਾਂ ਮੋਰੇ ਗੋਡੇ ਟੇਕ ਜਾਂਦਾ ਆ। ਹੁਣ ਤਾਂ ਕਿਉਂਕਿ ਅਮਰੀਕਾ ਤੋਂ ਛਿੱਤਰ ਪੈ ਰਹੇ ਆ, ਡੰਡੇ ਵੱਜ ਰਹੇ ਆ, ਤੇ ਹੁਣ ਚਾਈਨਾ ਮੋਰੇ ਜਿਹੜਾ ਉਹ ਗੋਡੇ ਟੇਕ ਕੇ ਬੈਠਾ ਹੋਇਆ ਆ। ਹਾਂ ਭਾਈ ਦੱਸੋ, ਹਿੰਦੀ ਚੀਨੀ ਭਾਈ ਭਾਈ, ਹੁਣ ਉਹ ਉਸ ਨੂੰ ਚੇਤਾ ਜਿਹੜਾ ਆ ਉਹ ਆਇਆ ਪਿਆ ਆ। ਸੋ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ। ਪਰ ਚਾਈਨਾ ਇਹ ਚੀਜ਼ਾਂ ਦੇ ਬਾਵਜੂਦ ਵੀ ਇੰਡੀਆ ਹੁਣ ਮੋਰੇ ਬਿਲਕੁਲ ਗੋਡੇ ਲਾ ਕੇ ਬੈਠਾ ਆ, ਫਿਰ ਵੀ ਅਗਲੇ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਉੱਤੇ ਵੀ ਆਪਣਾ ਦਾਵਾ ਆ ਉਹ ਬਾਰ-ਬਾਰ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ਠੋਕ ਰਹੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਆ ਹੁਣ ਸਾਹਮਣੇ ਆਈ ਆ। ਸੋ ਚਾਈਨਾ ਉਸ ਨੂੰ ਆਪਣਾ ਹੀ ਜਿਹੜਾ ਹਿੱਸਾ ਦੱਸਦਾ ਆ, ਅਰੁਣਾਚਲ ਪ੍ਰਦੇਸ਼ ਨੂੰ ਸਿੱਧਾ ਹੀ ਰੱਦ ਕਰਦਾ ਆ। ਜਿਹੜਾ ਜੈਂਗਨੈਨ ਕਰਕੇ ਜਿਹੜਾ ਆ ਚਾਈਨਾ ਆ, ਉਹ ਇਸ ਨੂੰ ਇਸ ਟੈਰੀਟਰੀ ਨੂੰ ਜਿਹੜਾ ਉਹ ਕਲੇਮ ਕਰ ਰਿਹਾ ਆ। ਕਹਿੰਦੇ ਵੀ ਇੰਡੀਆ ਨੇ ਇਲੀਗਲੀ ਅਰੁਣਾਚਲ ਪ੍ਰਦੇਸ਼ ਨੂੰ ਉੱਥੇ ਐਸਟੈਬਲਿਸ਼ ਕੀਤਾ ਹੋਇਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਡਾਕਟਰ ਜਸਮੀਤ ਕੌਰ ਬੈਂਸ ਜੋ ਕੈਲੀਫੋਰਨੀਆ ਤੋਂ ਅਸੈਂਬਲੀ ਮੈਂਬਰ ਹੈਗੇ ਆ, ਹਮੇਸ਼ਾ ਹੀ ਉਹ ਜਦੋਂ ਵੀ ਕੋਈ ਕਮਿਊਨਿਟੀ ਦਾ ਇਸ਼ੂ ਹੁੰਦਾ ਆ, ਸਭ ਤੋਂ ਅੱਗੇ ਹੋ ਕੇ ਉਹਨੂੰ ਫਾਈਟ ਕਰਦੇ ਆ। ਚਾਹੇ ਉਹ ਸਿੱਖ ਜੈਨੋਸਾਈਡ ਬਿੱਲ ਨੂੰ ਲੈ ਕੇ ਹੋਵੇ,
ਚਾਹੇ ਉਹ ਸਮਾਲ ਬਿਜ਼ਨਸ ਓਨਰਸ ਦੇ ਬਿੱਲ ਨੂੰ ਲੈ ਕੇ ਹੋਵੇ ਜਾਂ SV 509 ਬਿੱਲ ਨੂੰ ਲੈ ਕੇ ਹੋਵੇ। ਉਹਨਾਂ ਨੇ ਨਵੰਬਰ 24 ਨੂੰ ਇੱਕ ਲੈਟਰ ਲਿਖਿਆ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ, ਤੇ ਹੈਡਿੰਗ ਉਹਦੇ ਵਿੱਚ ਉਹਨੇ ਲਿਖਿਆ ਵੀ ਟਰਬਨ ਟਾਰਗੇਟਿੰਗ ਆਫ ਸਿੱਖ ਐਂਡ ਇੰਡੀਅਨ ਟਰੱਕਰਸ। ਵੀ ਤੁਸੀਂ ਜਿਹੜੇ ਸਿੱਖਾਂ ਦੀ ਟਰਬਨ ਤੇ ਜਿਹੜੇ ਭਾਰਤੀ ਮੂਲ ਦੇ ਟਰੱਕਰਸ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਟਾਰਗੇਟ ਕਰ ਰਹੇ ਹੋ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਬਹੁਤ ਵੱਡਾ ਕੰਸਰਨ ਆ ਵੀ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਵੀ ਅਸੀਂ ਜਿਹੜੇ ਆ ਕੈਂਸਲ ਕਰਨ ਜਾ ਰਹੇ ਹੈਗੇ ਆ ਡਰਾਈਵਿੰਗ ਲਾਇਸੈਂਸਸ। ਉਸ ਨੂੰ ਲੈ ਕੇ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਜਿਹੜੀ ਚਿੱਠੀ ਛਾਪੀ ਆ, ਚਿੱਠੀ ਭੇਜੀ ਆ ਕੈਲੀਫੋਰਨੀਆ ਦੇ ਗਵਰਨਰ ਨੂੰ। ਸੋ ਉਹ ਆਪਾਂ ਜੇ ਤੁਸੀਂ ਦਿਖਾ ਸਕਦੇ ਆ ਸਰੋਤਿਆਂ ਨੂੰ, ਉਹ ਵੀ ਸ਼ੋਅ ਕਰ ਦਿਓ ਜੀ। ਦਿਖਾ ਰਹੇ ਹਾਂ ਜੀ। ਜੀ। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਡਿਮਾਂਡ ਕਰਦੀ ਹਾਂ ਵੀ ਇਮੀਡੀਏਟਲੀ ਜਿਹੜਾ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹ ਟਾਰਗੇਟ ਕਰਨਾ ਬੰਦ ਕਰੇ। ਜਿੰਨਿਆਂ ਵੀ ਲੋਕਾਂ ਨੂੰ ਜਿਹੜੇ ਡਰਾਈਵਿੰਗ ਲਾਇਸੈਂਸ ਮਿਲੇ ਹੈਗੇ ਆ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਤੇ ਬੇਸ ਦੇ ਉੱਤੇ ਮਿਲੇ ਹੈਗੇ ਆ, ਤੇ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਵਾਲੇ ਰੈਵੋਕੇਸ਼ਨ ਕਰ ਰਹੇ ਆ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਫॉर ਡਰਾਈਵਰਸ ਵਿਦ ਵੈਲਿਡ ਲੀਗਲ ਪ੍ਰੈਜ਼ੈਂਸ। ਤੇ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੀ ਬਿਊਰੋਕ੍ਰੇਸੀ ਨੂੰ ਇਹ ਜਿਹੜੀ ਰੇਸਿਸਟ ਲਾਈ ਤੇ ਕਿ ਸਿੱਖ ਤਾਂ ਜਿਹੜੇ ਇੰਡੀਅਨ ਟਰੱਕਰਸ ਆ ਉਹ ਡੇਂਜਰਸ ਆ, ਇਸ ਨੂੰ ਵੈਲੀਡੇਟ ਕਰਨ ਤੋਂ ਰੋਕੋ ਤੇ ਉਹਨਾਂ ਵਰਕਰਸ ਦੇ ਨਾਲ ਖੜੋ ਜੋ ਰਿਜੈਕਟ ਕਰਦੇ ਹੈਗੇ ਆ ਅਸੀਂ ਇਹ ਜਿਹੜੀ ਹੇਟਫੁਲ ਨੈਰੇਟਿਵ, ਤੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਪ੍ਰੋਟੈਕਟ ਕਰਨ ਦੇ ਲਈ ਫਾਈਟ ਕਰੋ ਜੋ ਸਾਡੇ ਨੇਸ਼ਨ ਨੂੰ ਫੀਡ ਕਰਦੇ ਹੈਗੇ ਆ। ਜੀ ਬਿਲਕੁਲ, ਕਹਿੰਦੇ ਵੀ ਇਹ ਜਿਹੜਾ ਰੈਟਰਿਕ ਸੇਫਟੀ ਦੇ ਬਾਬਤ ਨਹੀਂ ਹੈਗਾ। ਇਹਨਾਂ ਨੇ ਚਿੱਠੀ ਦੇ ਵਿੱਚ ਜਿਹੜਾ ਉਹ ਲਿਖਿਆ, ਇਟਸ ਅਬਾਊਟ ਰੇਸ ਵੈਨ ਫੈਡਰਲ ਫਿਗਰਸ ਐਂਡ ਕੇਬਲ ਨਿਊਜ਼ ਹੋਸਟ obsess over English proficiency or foreign ਜਿਹੜੇ ਹੈਗੇ ਆ they are using dog whistles to tell public that these drivers do not belong on our roads because of how they look and where they come from. This narrative puts a target on the back of every Sikh trucker who keeps our supply chain moving. It invites harassment, hate crimes, discrimination at every truck stop and way station across the country. ਸੋ ਉਹਨਾਂ ਨੇ ਜਿਹੜਾ ਸਪਸ਼ਟ ਲਿਖਿਆ ਵੀ ਜਿਹੜਾ ਰੈਟਰਿਕ ਇਸ ਟਾਈਮ ਚਲਾਇਆ ਜਾ ਰਿਹਾ ਆ ਖਾਸ ਕਰਕੇ ਜਿਹੜੇ ਸਿੱਖ ਟਰੱਕਰਸ ਦੇ ਜਿਹੜਾ ਉਲਟ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਆੜ ਦੇ ਵਿੱਚ ਜਿਹੜੇ ਫੈਡਰਲ ਫਿਗਰਸ ਤੇ ਕੇਬਲ ਨਿਊਜ਼ ਹੋਸਟ ਆ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਹੁਣ ਮੋਹਰੇ ਜਿਹੜਾ ਉਹ ਜ਼ਿਆਦਾ ਰੱਖ ਰਹੇ ਆ, ਤੇ ਕਹਿੰਦੇ ਵੀ ਇੱਕ ਡੌਗ ਵਿਸਲ ਆ ਜਿਹਦੇ ਨਾਲ ਡਰਾਈਵਰਸ ਦੀ ਪਿੱਠ ਦੇ ਉੱਤੇ ਇੱਕ ਨਿਸ਼ਾਨਾ ਜਿਹੜਾ ਆ ਉਹ ਬਣਿਆ ਆ, ਜਿਹਦੇ ਕਰਕੇ ਹਰਾਸਮੈਂਟ, ਹੇਟ ਕ੍ਰਾਈਮ, ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਜਿਹੜਾ ਆ ਸਿੱਖ ਟਰੱਕਰਸ ਨੂੰ ਇਸ ਟਾਈਮ ਕਰਨਾ ਪੈ ਰਿਹਾ ਹੈਗਾ ਆ। ਤੇ ਉਹਨਾਂ ਨੇ ਗੁਹਾਰ ਲਾਈ ਆ ਗਵਰਨਰ ਨਿਊਸਮ ਨੂੰ ਵੀ ਇਨਫੋਰਸਮੈਂਟ ਦਾ ਹਿੱਸਾ ਜਿਹੜਾ ਉਹ ਤੁਸੀਂ ਨਾ ਬਣੋ, ਇਹ ਬਿਗਟਰੀ ਹੈਗੀ ਆ। ਤੇ ਇਹ ਜਿਹੜੇ ਡਰਾਈਵਰ ਜਿਹੜੇ ਲੀਗਲ ਰੈਜ਼ੀਡੈਂਟ ਆ, ਵੈਲਿਡ ਵਰਕ ਆਥੋਰਾਈਜੇਸ਼ਨ ਆ, ਇਕੋਨਮੀ ਨੂੰ ਜਿਹੜਾ ਉਹ ਚੱਲਦੇ ਰੱਖਣ ਦੇ ਵਿੱਚ ਮਦਦ ਕਰਦੇ ਆ। ਪੈਂਡੈਮਿਕ ਦੇ ਦੌਰਾਨ ਜਦੋਂ ਡਾਰਕੈਸਟ ਡੇ ਸੀ, ਸਾਰੇ ਲੋਕ ਘਰਾਂ ਦੇ ਵਿੱਚ ਬੰਦ ਸੀ, ਇਹ ਲੋਕ ਉਦੋਂ ਰੋਡਸ ਦੇ ਉੱਤੇ ਆਪਣੀ ਜਾਨ ਬੇਸਿਕਲੀ ਤਲੀ ਦੇ ਉੱਤੇ ਰੱਖ ਕੇ ਹੀ ਚੱਲ ਰਹੇ ਸੀਗੇ। ਤੇ ਇਹਨਾਂ ਦੀਆਂ ਜੌਬਸ ਤੋਂ ਇਹਨਾਂ ਨੂੰ ਕੱਢਣਾ, ਇਹਨਾਂ ਨੂੰ ਸਟ੍ਰਿਪ ਕਰਨਾ ਇਹਨਾਂ ਦੀਆਂ ਜੌਬਸ ਤੋਂ, ਇਹ ਜਿਹੜਾ ਆ ਫੈਡਰਲ ਰੂਲ ਦਾ ਵਰਤੋਂ ਕਰਦੇ ਹੋਏ ਇਹ ਜ਼ੀਨੋਫੋਬਿਕ ਆ ਤੇ ਜਿਹੜੀਆਂ ਸਟੇਟ ਦੀਆਂ ਵੈਲਿਊਜ਼ ਆ ਉਸ ਦੇ ਉਲਟ ਜਿਹੜਾ ਉਹ ਹੈਗਾ ਆ। ਤੇ ਕਹਿੰਦੇ ਵੀ ਤੁਸੀਂ ਕਲੇਮ ਨਹੀਂ ਕਰ ਸਕਦੇ ਵੀ ਤੁਸੀਂ ਫੇਅਰਨੈਸ ਤੇ ਡਿਗਨਿਟੀ ਦੇ ਨਾਲ ਜਿਹੜਾ ਉਹ ਸਟੈਂਡ ਕਰਦੇ ਆ, ਤੇ ਨਾਲ ਦੇ ਨਾਲ ਤੁਸੀਂ ਇਕਨੋਮਿਕ ਅਟੈਕ ਤੇ ਟਾਰਗੇਟ ਜਿਹੜਾ ਆ ਤੁਸੀਂ ਸਿੱਖ ਤੇ ਇੰਡੀਅਨ ਕਮਿਊਨਿਟੀ ਨੂੰ ਪੋਲੀਟੀਕਲ ਪੁਆਇੰਟਸ ਸਕੋਰ ਕਰਨ ਦੇ ਲਈ ਜਿਹੜਾ ਉਹ ਕਰ ਰਹੇ ਆ। ਤੇ ਕਹਿੰਦੇ ਮੈਂ ਡਿਮਾਂਡ ਕਰਦੀ ਆ DMV ਨੂੰ ਵੀ ਉਹ ਇਮੀਡੀਏਟਲੀ ਜਿਹੜੇ CDLs ਨਾਨ ਡੋਮਿਸਾਈਲ CDL ਜਿਹੜੇ ਰਿਵੋਕ ਕੀਤੇ ਜਾ ਰਹੇ ਆ ਉਹਨਾਂ ਨੂੰ ਬੰਦ ਕਰੇ, ਜਿਨ੍ਹਾਂ ਦੀ ਵੈਲਿਡ ਲੀਗਲ ਪ੍ਰੈਜ਼ੈਂਸ ਹੈਗੀ ਆ ਉਹਨਾਂ ਦੇ CDL ਜਿਹੜੇ ਉਹ ਚੱਲਦੇ ਰੱਖਣ। ਸੋ ਇਹ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਕੀ ਬਣਦਾ ਆ। ਸੋ 35ਵੀਂ ਅਸੈਂਬਲੀ ਡਿਸਟ੍ਰਿਕਟ ਤੋਂ ਜਿਹੜੇ ਜਸਮੀਤ ਕੌਰ ਬੈਂਸ ਜੋ ਕਿ ਡਾਕਟਰ ਨੇ, ਉਹ ਜਿਹੜੇ ਉਹ ਇਲੈਕਟਿਡ ਅਫੀਸ਼ੀਅਲ ਨੇ, ਇਲੈਕਟਿਡ ਲਾਅ ਮੇਕਰ ਨੇ, ਤੇ ਹੁਣ ਕਾਂਗਰਸ ਦੇ ਲਈ ਜਿਹੜਾ ਉਹ ਰਨ ਕਰ ਰਹੇ ਆ। ਸੋ ਹਰਜੋਤ ਸਿੰਘ ਜੀ ਚਿੱਠੀ ਤਾਂ ਜਿਹੜੀ ਹੈ ਜ਼ਰੂਰ ਹੁਣ ਲਿਖ ਦਿੱਤੀ ਗਈ ਆ। ਗਵਰਨਰ ਤਾਂ ਪਹਿਲਾਂ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਸਿੱਖਾਂ ਦੇ ਨਾਲ ਨਹੀਂ ਸੀ ਬੋੜਿਆ, ਮਾਈਨੋਰਟੀਜ਼ ਦੇ ਨਾਲ ਨਹੀਂ ਸੀ ਬੋੜਿਆ। ਜਦੋਂ ਆਪਾਂ SB 509 ਦੀ ਗੱਲ ਜਿਹੜੀ ਉਹ ਕਰਦੇ ਸੀਗੇ ਤੇ ਆਪਾਂ ਪਹਿਲਾਂ ਵੀ ਦੱਸਦੇ ਰਹੇ ਆ
ਵੀ ਬਹੁਤ ਵਾਰੀ ਇਦਾਂ ਹੁੰਦਾ ਵੀ ਦੇਖਣ ਨੂੰ ਜਿਹੜੇ ਕਈ ਸੂਬੇ ਆ ਉਹ ਇਦਾਂ ਲੱਗਦੇ ਵੀ ਹਾਂ ਤੁਹਾਡੇ ਨਾਲ ਨੇ, ਮਾਈਨੋਰਟੀਜ਼ ਦੇ ਨਾਲ ਆ, ਡਿਸਕ੍ਰਿਮੀਨੇਸ਼ਨ ਦੇ ਉਲਟ ਆ, ਪਰ ਇਵੈਂਚੁਅਲੀ ਉਹ ਫੈਡਰਲ ਸਰਕਾਰਾਂ ਦਾ ਜਾਂ ਦੂਜੀਆਂ ਸਰਕਾਰਾਂ ਦੇ ਨਾਲ ਮਿਲ ਜੁਲ ਕੇ ਹੀ ਚੱਲੀ ਜਿਹੜੇ ਉਹ ਜਾ ਰਹੇ ਆ। ਮਿਲੀਅਨਸ ਆਫ ਜਿਹੜੀਆਂ DMV ਦਾ ਡਾਟਾ ਆ ਉਹ ਐਕਸੈਸ ਕੀਤਾ ਆਈਸ ਵਾਲਿਆਂ ਨੇ, ਬਾਰਡਰ ਪੈਟਰੋਲ ਵਾਲਿਆਂ ਨੇ, ਇੱਕ ਥਰਡ ਪਾਰਟੀ ਦੀ ਜਿਹੜੀ ਉਹ ਮਦਦ ਦੇ ਨਾਲ, ਉਹਨੂੰ ਤਾਂ ਇਹ ਰੋਕ ਨਹੀਂ ਸਕੇ। ਸੋ ਹੋਰ ਆਪਾਂ ਦੇਖਦੇ ਹਾਂ ਵੀ ਕਾਫੀ ਚੀਜ਼ਾਂ ਦੇ ਵਿੱਚ ਇਹ ਨਾਲ ਮਿਲ ਕੇ ਜਿਹੜਾ ਉਹ ਚੱਲ ਪੈਂਦੇ ਆ। ਹੁਣ ਇਹ ਨਹੀਂ ਆ ਵੀ ਦੋਵੇਂ ਗਲਤ ਆ ਤਾਂ ਇਹ ਕੰਮ ਜਿਹੜਾ ਉਹ ਠੀਕ ਹੋ ਗਿਆ, ਨਹੀਂ, ਉਹ ਵੀ ਗਲਤ ਜਿਹੜਾ ਉਹ ਚੱਲ ਰਿਹਾ, ਉਹ ਵੀ ਜਿਹੜਾ ਰੈਟਰਿਕ ਆ ਉਹ ਧੱਕੇ ਦਾ ਜਿਹੜਾ ਉਹ ਨਾਲ ਦੇ ਨਾਲ ਇਸ ਦੇ ਵਿੱਚ ਚੱਲ ਰਿਹਾ ਆ। ਆਪ ਦਿੱਤੇ ਲਾਇਸੈਂਸ, ਤੁਹਾਡੀ DMV ਦੀ ਗਲਤੀ ਤੇ ਉਹਦਾ ਖਾਮਿਆਜ਼ਾ ਜਿਹਨੂੰ ਲਾਇਸੈਂਸ ਮਿਲਿਆ ਉਹ ਕੋ ਭੁਗਤੇ, ਤੁਸੀਂ ਉਹਨਾਂ ਨੂੰ ਉਸ ਦੇ ਵਿੱਚ ਸੋਧ ਕਰੋ, ਉਹਨੂੰ ਠੀਕ ਕਰੋ, ਜਿਹਦੇ ਕੋਲ ਲੇਟੈਸਟ ਡਾਕੂਮੈਂਟ ਹੈਗਾ ਉਹਦੇ ਹਿਸਾਬ ਦੇ ਨਾਲ ਜਿਹੜਾ ਅਪਡੇਟ ਕਰੋ CDLs ਨੂੰ। ਪਰ ਨਹੀਂ, ਉਹ ਉਹਨਾਂ ਦੀ ਹੀ ਖੇਡ ਦੇ ਨਾਲ ਜਿਹੜਾ ਉਹ ਖੇਡ ਰਹੇ ਆ ਤਾਂ ਜੋ ਉਹਨਾਂ ਦੇ ਜਿਹੜੇ 100-160 ਮਿਲੀਅਨ ਡਾਲਰ ਆ ਕਿਤੇ ਉਹ ਡਿਪਾਰਟਮੈਂਟ ਆ ਉਹ ਵਾਪਸ ਟਰਾਂਸਪੋਰਟੇਸ਼ਨ ਵਾਲਾ ਨਾਲ ਜਿਹੜਾ ਉਹ ਲੈ ਲਵੇ। ਸੋ ਟਰਬਨ ਟਾਰਗੇਟਿੰਗ ਕਹਿੰਦੇ ਆ ਵੀ ਇਸ ਟਾਈਮ ਕੀਤੀ ਜਾ ਰਹੀ ਆ, ਰਾਈਟ ਵਿੰਗ ਦੇ ਕੈਂਪੇਨ ਜਿਹੜੇ ਚੱਲ ਰਹੇ ਆ। ਇਸ ਦੀ ਆੜ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਕੁ ਜ਼ਿਆਦੀਆਂ ਜਿਹੜੀਆਂ ਪ੍ਰੋਫਾਈਲਸ ਬਣੀਆਂ ਪਈਆਂ ਆ, ਉਹ AI ਦੀ ਮਦਦ ਦੇ ਨਾਲ, ਸੋਰਾ ਦੀ ਮਦਦ ਦੇ ਨਾਲ ਉਹ ਵੀਡੀਓਜ਼ ਹੀ ਇਦਾਂ ਦੀਆਂ ਕਾਰਟੂਨਿਸ਼ ਜਿਹੜੀਆਂ ਉਹ ਬਣਾਉਂਦੇ ਨੇ ਜਿਹਦੇ ਵਿੱਚ ਟਾਰਗੇਟ ਕਰਦੇ ਆ। ਮੈਂ ਦੇਖ ਰਿਹਾ ਸੀ ਵੀ ਬਹੁਤ ਸਾਰੇ ਜਿਹੜੇ ਹੁਣ ਟਰੱਕਰ ਪੇਜ ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਜਿਹੜੇ ਗੋਰਿਆਂ ਵਾਲੇ ਕਹਿ ਦਿੰਦੇ ਆ, ਉਹ ਤਾਂ ਸਿੱਧਾ ਟਾਰਗੇਟ ਦੇ ਉੱਤੇ ਆ ਗਏ। ਕਿਤੇ ਕੋਈ ਐਕਸੀਡੈਂਟ ਹੋ ਜਾਵੇ ਉਹਨਾਂ ਨੇ ਬਸ ਉਹ ਚੱਪਲਾਂ ਵਾਲਾ ਰੌਲਾ ਪਾ ਲੈਣਾ, ਉਹਨਾਂ ਨੇ ਗੱਲ ਜਿਹੜੀ ਉੱਥੇ ਟਰਬਨ ਵਾਲੀ ਜਿਹੜੀ ਉਹ ਕਰ ਦੇਣੀ, ਜਦ ਕਿ ਜੇ ਕੋਈ ਹੋਰ ਕਰੇ ਤਾਂ ਫਿਰ ਉਦੋਂ ਫਿਰ ਕਹਿੰਦੇ ਵੀ ਰੈਸਟ ਇਨ ਪੀਸ, ਤੇ ਜਾਂ ਉਹ ਕਹਿ ਦਿੰਦੇ ਆ ਵੀ ਹਾਏ ਹਾਏ ਬੜਾ ਮਾੜਾ ਹੋ ਗਿਆ, ਐਕਸੀਡੈਂਟ ਨਹੀਂ ਸੀ ਹੋਣਾ ਚਾਹੀਦਾ। ਤੇ ਜਦੋਂ ਕਿਸੇ ਰੱਬ ਨਾ ਕਰੇ ਐਕਸੀਡੈਂਟ ਤਾਂ ਹੁਣ ਕਿਸੇ ਕੋ ਵੀ ਹੋ ਸਕਦਾ ਆ, ਵੀ ਉਹ ਜੇ ਦੂਜੇ ਕੋ ਹੋ ਜਾਵੇ ਤਾਂ ਉਹਨਾਂ ਨੇ ਕਹਿਣਾ ਵੀ ਲੈ ਜੀ ਤੇ ਇਹਨਾਂ ਨੇ ਇਦਾਂ, ਇਹਨਾਂ ਨੂੰ ਤਾਂ ਸਾਈਨ ਵੀ ਨਹੀਂ ਪੜ੍ਹਨੇ ਆਉਂਦੇ, ਇਹਨਾਂ ਨੂੰ ਤੇ ਆ ਵੀ ਨਹੀਂ ਕਰਨਾ ਆਉਂਦਾ। ਸੋ ਉਹ ਪੂਰਾ ਜਿਹੜਾ ਕੰਮ ਜਿਹੜਾ ਕੀਤਾ। ਸੋ ਡਾਕਟਰ ਜਸਮੀਤ ਬੈਂਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਚਿੱਠੀ ਲਿਖ ਕੇ DMV ਨੂੰ ਤੇ ਕੈਲੀਫੋਰਨੀਆ ਦੇ ਗਵਰਨਰ ਨੂੰ ਇਸ ਇਸ਼ੂ ਦੇ ਬਾਰੇ ਜਾਣੂ ਕਰਵਾਇਆ ਹੈ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਕਿ ਉਹ US ਕਾਂਗਰਸ ਦੇ ਲਈ ਇਲੈਕਸ਼ਨ ਲੜਨ ਜਾ ਰਿਹਾ ਜੋ ਕਿ ਅਗਲੇ ਸਾਲ ਨਵੰਬਰ 'ਚ ਹੋਣੀ ਆ। ਤੇ ਆਪਾਂ ਨੂੰ ਸਾਥ ਦੇਣਾ ਚਾਹੀਦਾ। ਜੇ US ਦੀ ਕਾਂਗਰਸ ਦੇ ਵਿੱਚ ਆਪਣੀ ਬੀਬੀ ਜਸਮੀਤ ਕੌਰ ਬੈਂਸ ਹੋਊਗੀ ਤੇ ਉਹ ਸਾਡੇ ਜਿਹੜੇ ਹੱਕ ਆ ਉਹਨਾਂ ਦੀ ਫਾਈਟ ਕਰੂਗੀ, ਜਿਸ ਤਰ੍ਹਾਂ ਉਸਨੇ ਸਟੇਟ ਦੇ ਵਿੱਚ ਫਾਈਟ ਕੀਤਾ ਹੈਗਾ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਇੱਕ ਖਬਰ ਜ਼ਰੂਰ ਕਰਨੀ ਆ, ਗੁੱਡ ਨਿਊਜ਼ ਹੈਗੀ ਆ, ਆਪਾਂ ਸਾਰਿਆਂ ਨੂੰ ਯਾਦ ਆ, ਤੁਸੀਂ ਸ਼ੇਅਰ ਵੀ ਕਰ ਸਕਦੇ ਹੋ। ਉਹਦੀ US ਦੇ ਆਰਮੀ ਮੇਜਰ ਸਿਮਰ ਸਿੰਘ, ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਲੈਫਟੀਨੈਂਟ ਕਰਨਲ। ਦਸਤਾਰਧਾਰੀ ਸਿੱਖ ਹੈਗੇ ਆ। ਪਿਛਲੇ ਸਮੇਂ 'ਚ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਖਬਰ ਆ ਕਾਫੀ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਆਪਣਾ ਕੇਸ ਫਾਈਟ ਕੀਤਾ ਸੀ। ਮੇਜਰ ਸਿਮਰ ਸਿੰਘ ਕਰਕੇ, ਡਿਪਟੀ ਕਮਾਂਡਰ ਆਫ US ਆਰਮੀ ਕਾਰਪਸ ਆਫ ਇੰਜੀਨੀਅਰ, ਜਾਪਾਨ ਇੰਜੀਨੀਅਰਿੰਗ ਡਿਸਟ੍ਰਿਕਟ। ਉਹਨਾਂ ਨੂੰ ਹੁਣ ਪ੍ਰਮੋਟ ਕਰ ਦਿੱਤਾ ਗਿਆ ਲੈਫਟੀਨੈਂਟ ਕਰਨਲ। ਇਹ ਨਵੰਬਰ 26 ਨੂੰ ਜਾਪਾਨ ਦੇ ਵਿੱਚ ਸੀਗੇ ਹਰਜੋਤ ਸਿੰਘ ਜੀ ਇਸ ਟਾਈਮ ਜਾਪਾਨ ਅੱਜ ਹੀ ਉਹਨਾਂ ਦੀ ਜਿਹੜੀ ਇਹ ਸੈਰੇਮਨੀ ਹੋਈ ਹੈਗੀ ਆ। ਕਰਨਲ ਪੈਟਰਿਕ ਬਿਗਸ ਜੋ JED ਕਮਾਂਡਰ ਹੈਗੇ ਆ, ਉਹਨਾਂ ਨੇ ਪ੍ਰਸਾਈਡ ਕੀਤਾ ਇਸ ਸੈਰੇਮਨੀ ਨੂੰ, ਜਿੱਥੇ ਕਿ ਉਹਨਾਂ ਦੇ ਜਿਹੜੇ ਫਾਦਰ ਸੁਖਵੀਰ ਸਿੰਘ ਤੇ ਮਦਰ ਜਸਵੀਰ ਕੌਰ ਵੀ ਜਿਹੜੇ ਪਹੁੰਚੇ ਹੋਏ ਸੀ। ਜੀ ਬਿਲਕੁਲ। ਕੈਂਪ ਜ਼ਾਮਾ ਜਿਹੜਾ ਜਾਪਾਨ ਦੇ ਵਿੱਚ ਆ, ਉੱਥੇ ਇਹ ਜਿਹੜੀ ਸੈਰੇਮਨੀ ਆ ਉਹ ਕੀਤੀ ਗਈ ਆ। ਸੋ ਸੁਖਬੀਰ ਸਿੰਘ ਤੇ ਜਸਵੀਰ ਕੌਰ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਲੈਫਟੀਨੈਂਟ ਕਰਨਲ ਸਿਮਰਤਪਾਲ ਸਿਮਰ ਸਿੰਘ US ਆਰਮੀ ਕਾਰਪਸ ਆਫ ਇੰਜੀਨੀਅਰਸ ਜਾਪਾਨ ਇੰਜੀਨੀਅਰ ਡਿਸਟ੍ਰਿਕਟ ਦੇ ਡਿਪਟੀ ਕਮਾਂਡਰ, ਉਹਨਾਂ ਦੇ ਜਿਹੜੇ ਇਹਨਾਂ ਨੂੰ ਹੁਣ ਪ੍ਰਮੋਟ ਕੀਤਾ ਗਿਆ। ਸੋ ਬੜੀ ਮਾਣ ਵਾਲੀ ਜਿਹੜੀ ਇਹ ਗੱਲ ਆ। ਇੱਕ ਪਾਸੇ ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਗਰੂਮਿੰਗ ਨੂੰ ਲੈ ਕੇ ਰੌਲਾ ਜਿਹੜਾ ਉਹ ਚੱਲ ਰਿਹਾ ਆ, ਪਰ ਇਹਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਜਿਹੜੇ ਲੈਫਟੀਨੈਂਟ ਕਰਨਲ ਬਣਨਾ ਸਿਮਰਤਪਾਲ ਸਿੰਘ ਹੁਣਾਂ ਦਾ, ਇਹ ਇਸ ਚੀਜ਼ ਦੇ ਲਈ ਵਧਾਈ ਦਾ ਪਾਤਰ ਆ ਵੀ ਹਾਂ ਆ ਦੇਖੋ ਸਾਹਮਣੇ ਹੀ ਆ ਸਿੰਘ ਦਸਤਾਰ ਦੇ ਨਾਲ, ਦਾੜੀ ਦੇ ਨਾਲ, ਵੀ ਉਹਨਾਂ ਨੂੰ ਜਿਹੜੀ ਆ ਉਹ ਲੈਫਟੀਨੈਂਟ ਕਰਨਲ ਦੀ ਜਿਹੜੀ ਸਹੁੰ ਆ ਉਹ ਚੁਕਾਈ ਗਈ ਹੈਗੀ ਆ ਕੈਂਪ ਜ਼ਾਮਾ ਜਾਪਾਨ ਦੇ ਵਿੱਚ। ਸੋ ਹੋਪਫੁਲੀ ਜਿਹੜੇ ਡਿਫੈਂਸ ਦੇ ਸਕੱਤਰ ਨੇ ਪੀਟ ਹੈਗਸੈਥ ਆ, ਉਹ ਗਰੂਮਿੰਗ ਦੀਆਂ ਜਿਹੜੀਆਂ ਇਹ ਕੰਡੀਸ਼ਨਸ ਆ, ਇਹ ਜਿਹੜੀਆਂ ਗਰਾਊਂਡਸ ਆ, ਉਹਦੇ ਵਿੱਚ ਜਿਹੜੀਆਂ ਰਿਲੀਜੀਅਸ ਐਗਜ਼ੈਂਪਸ਼ਨਸ ਆ ਉਹਨਾਂ ਨੂੰ ਬਰਕਰਾਰ ਜਿਹੜਾ ਉਹ ਰੱਖਣ, ਜਿਸ ਦੇ ਤਹਿਤ ਜਿਹੜੇ ਸਿੱਖ ਆ ਆਲਰੇਡੀ ਅਮਰੀਕਾ ਦੀਆਂ ਵੱਖ-ਵੱਖ ਆਰਮਡ ਫੋਰਸਿਸ ਦੇ ਵਿੱਚ ਸਰਵ ਕਰ ਰਹੇ ਆ। ਸੋ ਅਸੀਂ ਬਹੁਤ ਸਾਰੇ ਜਿਹੜੇ
ਇੰਡੀਆ ਦਾ ਜਿਹੜਾ ਮੀਡੀਆ ਸੀਗਾ ਨਾ, ਉਹਨਾਂ ਨੇ ਬੜਾ ਇਸ ਗੱਲ ਨੂੰ ਚੱਕਿਆ ਸੀ, ਦੇਖੋ ਜੀ ਅਮਰੀਕਾ ਦੇ ਵਿੱਚ ਤਾਂ ਸਿੱਖਾਂ ਨੂੰ ਦਸਤਾਰ ਨਹੀਂ ਸਜਾਉਣ ਦਿੱਤੀ ਜਾ ਰਹੀ। ਹੁਣ ਆਹ ਦੇਖੋ, ਤੇ ਨਾਲੇ ਜੇ ਉਹਦੀ ਕੁਆਲੀਫਿਕੇਸ਼ਨ ਦੱਸਦੀ ਜਾਈਏ, ਕੈਂਟ ਵਾਸ਼ਿੰਗਟਨ ਤੋਂ ਰਹਿਣ ਵਾਲੇ, 2010 ਦੇ ਗ੍ਰੈਜੂਏਟ ਹੈ, US ਮਿਲਟਰੀ ਅਕੈਡਮੀ ਦੇ, ਬੈਚਲਰ ਆਫ ਸਾਇੰਸ ਇਲੈਕਟ੍ਰੀਕਲ ਇੰਜੀਨੀਅਰਿੰਗ, ਮਾਸਟਰ ਆਫ ਸਾਇੰਸ ਇੰਜੀਨੀਅਰਿੰਗ ਮੈਨੇਜਮੈਂਟ ਉਹਦੀ ਮਜ਼ੂਰੀ ਯੂਨੀਵਰਸਿਟੀ ਤੋਂ ਸਾਇੰਸ ਟੈਕਨੋਲੋਜੀ, ਤੇ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਆਫ ਮੈਰੀਲੈਂਡ, ਤੇ ਮਾਸਟਰ ਆਫ ਆਪਰੇਸ਼ਨਲ ਸਟੱਡੀਜ਼ US ਆਰਮੀ ਕਮਾਂਡ ਤੇ ਜਨਰਲ ਸਟਾਫ ਕਾਲਜ, ਇਹ ਉਹਨਾਂ ਨੇ ਕੀਤਾ ਆ। ਤੇ ਉਹਨਾਂ ਨੂੰ ਬ੍ਰੌਂਜ਼ ਸਟਾਰ ਮੈਡਲ ਵੀ ਦਿੱਤਾ ਗਿਆ ਉਹਨਾਂ ਦੀ ਸਰਵਿਸਿਜ਼ ਦੇ ਲਈ। ਤੇ ਹੁਣ ਜੋ ਆ ਉਹਨਾਂ ਨੂੰ ਇੰਨਾ ਵੱਡਾ ਜਿਹੜਾ ਅਹੁਦਾ ਆ ਦਸਤਾਰ ਸਜਾ ਕੇ ਜਿਹੜਾ ਉਹ ਅਮਰੀਕਾ ਦੀ ਸਰਕਾਰ ਵੱਲੋਂ ਦਿੱਤਾ ਗਿਆ ਆ, ਤੇ ਤੁਸੀਂ ਸਾਹਮਣੇ ਦੇਖ ਰਹੇ ਹੋ। ਸੋ ਜਿਹੜਾ ਪ੍ਰਚਾਰ ਕਈ ਬਹੁਤ ਉਲਟ ਕਰਦੇ ਰਹਿੰਦੇ ਆ, ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਹਮੇਸ਼ਾ ਹੀ ਜਿਹੜੇ ਕਿਤੇ ਸਿੱਖ ਦੀ ਨਿਊਜ਼ ਆਉਂਦੀ ਹੈ ਨਾ, ਜਾਂ ਸਿੱਖਾਂ ਨਾਲ ਰਿਲੇਟਡ ਨਿਊਜ਼ ਆਉਂਦੀ ਆ, ਉਹਨੂੰ ਨੈਗੇਟਿਵ ਨਾ ਕਰਿਆ ਕਰੋ। ਜੀ ਬਿਲਕੁਲ। ਸੋ ਬਹੁਤ ਬਹੁਤ ਵਧਾਈ ਆ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਹੁਣਾਂ ਨੂੰ, ਜਿਨ੍ਹਾਂ ਨੇ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਦਾ ਜਿਹੜਾ ਅਹੁਦਾ ਆ ਉਹ ਮਿਲਿਆ ਆ। ਉਹ ਜਾਪਾਨ ਇੰਜੀਨੀਅਰ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਾਂਡਰ ਨੇ ਇਸ ਟਾਈਮ, ਤੇ ਉੱਥੇ ਆਪਣੇ ਇਸ ਰੈਂਕ ਦੇ ਹਿਸਾਬ ਦੇ ਨਾਲ ਜਿਹੜੀਆਂ ਹੁਣ ਨਵੀਆਂ ਜ਼ਿੰਮੇਵਾਰੀਆਂ ਆ ਉਹ ਸਾਂਭਣਗੇ। ਆਪਣਾ ਇਹਨਾਂ ਦੇ ਕੋਲ ਕੰਬੈਟ ਦਾ ਐਕਸਪੀਰੀਅੰਸ ਵੀ ਆ, ਟੈਕਨੀਕਲ ਐਕਸਪਰਟੀਜ਼ ਵੀ ਆ, ਤੇ ਆਪਰੇਸ਼ਨਲ ਲੀਡਰਸ਼ਿਪ ਆ। ਉਹਦੇ ਨਾਲ ਜਿਹੜੇ ਆਰਮੀ ਦੇ ਮਿਸ਼ਨ ਆ ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਵਧਾਉਣਗੇ। ਸੋ ਬਹੁਤ ਬਹੁਤ ਵਧਾਈ ਹੋਵੇ ਸਿਮਰਤਪਾਲ ਸਿਮਰ ਸਿੰਘ ਹੁਣਾਂ ਨੂੰ ਲੈਫਟੀਨੈਂਟ ਕਰਨਲ ਜਿਹੜੇ ਉਹ ਬਣਨ ਦੇ ਲਈ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਆ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।